ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਪਾਕਿਸਤਾਨ ਵਿੱਚ ਇੱਕ ਫਿਰ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਇਹ ਹੈ ਕਿ ਸਾਡਾ ਨਿਜ਼ਾਮ ਖਰਾਬ ਹੈ ਜਾਂ ਅਸੀਂ ਆਪ ਖਰਾਬ ਹਾਂ। ਤੇ ਇਹ ਗੱਲ ਸ਼ੁਰੂ ਕੀਤੀ ਵਜ਼ੀਰ ਦਾਖਲਾ ਮੋਹਸਿਨ ਨਕਵੀ ਸਾਹਿਬ ਨੇ, ਜਿਹੜਾ ਉਹਨਾਂ ਨੇ ਕਿਹਾ ਕਿ ਸਾਡਾ ਨਿਜ਼ਾਮ ਤੇ ਫਰਸੂਦਾ ਹੋ ਗਿਆ, ਨਵਾਂ ਨਿਜ਼ਾਮ ਬਦਲਣ ਵਾਲੀ ਗੱਲ ਹੈ। ਇਹ ਗੱਲ ਵੀ ਬੜੀ ਫਰਸੂਦਾ ਹੈ, ਵੈਸੇ ਕੋਈ ਨਵੀਂ ਗੱਲ ਨਹੀਂ ਹੈ। ਇਹ ਬਹੁਤ ਵਾਰੀ ਹੋ ਚੁੱਕੀ ਹੈ। ਲੇਕਿਨ ਜਦੋਂ ਇਹ ਬੰਦਾ ਕਹਿੰਦਾ ਹੈ, ਖ਼ਾਸ ਤੌਰ ਦੇ ਉੱਤੇ ਐਸਾ ਬੰਦਾ ਜਿਹਦਾ ਸਟੈਬਲਿਸ਼ਮੈਂਟ ਦੇ ਕਰੀਬੀ ਤਾਲੁਕ ਹੋਵੇ, ਹਕੂਮਤ ਦੇ ਵਿੱਚ ਹੋਵੇ, ਜਦੋਂ ਉਹ ਕਹਿੰਦਾ ਹੈ ਕਿ ਨਿਜ਼ਾਮ ਫਰਸੂਦਾ ਹੈ, ਤਾਂ ਮਤਲਬ ਕੁਝ ਵੱਡੀ ਗੱਲ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ ਅਤੇ ਉਹਦੇ ਐਲਾਨ ਦਾ ਟਾਈਮ ਆ ਰਿਹਾ। ਅਤੇ ਉਹ ਕੀ ਗੱਲਾਂ ਨੇ ਫਿਰ ਉਹਦੇ ਉੱਤੇ DGISPR ਨੇ ਵੀ ਗੱਲ ਕੀਤੀ ਹੈ ਅਤੇ ਕਿ ਜੀ ਨਿਜ਼ਾਮ ਬਦਲਣ ਦੀ ਜ਼ਰੂਰਤ ਹੈ, ਗਵਰਨੈਂਸ ਬਿਹਤਰ ਕਰਨ ਦੀ ਜ਼ਰੂਰਤ ਹੈ। ਅਤੇ ਚੌਧਰੀ ਸਾਹਿਬ ਨੂੰ ਪੁੱਛਾਂਗੇ ਪਹਿਲੇ ਤਾਂ ਅੰਦਰ ਦੀ ਖਬਰ ਪਹਿਲੇ ਦੱਸਣ ਕਿ ਹੈ ਕਿ ਉਹ ਕਿਹੜੀ ਤਬਦੀਲੀ ਹੈ, ਉਹ ਕਿਹੜਾ ਨਿਜ਼ਾਮ ਹੈ ਜਿਹਦੀ ਬਦਲਣ ਦੀ ਅੰਦਰ ਗੱਲ ਹੋ ਰਹੀ ਹੈ, ਬਦਲਿਆ ਗਿਆ ਹੈ, ਅਤੇ ਜਿਹਨੂੰ ਕਹਿ ਰਹੇ ਨੇ ਵਜ਼ੀਰ ਦਾਖਲਾ ਸਾਹਿਬ ਕਿ ਫਰਸੂਦਾ ਨਿਜ਼ਾਮ ਹੈ। ਜਦੋਂ ਇਹ ਜਵਾਬ ਦੇ ਦਿਓਗੇ ਚੌਧਰੀ ਸਾਹਿਬ, ਫਿਰ ਤੁਹਾਡੇ ਕੋਲ ਇਹ ਵੀ ਪੁੱਛਾਂਗੇ ਕਿ ਨਿਜ਼ਾਮ ਹੈ ਕੀ। ਜੀ ਰਾਣਾ ਸਾਹਿਬ, ਬਿਲਕੁਲ ਤੁਹਾਨੂੰ ਪਤਾ ਕਿ ਜਮਰਾਤ ਵਾਲੇ ਦਿਨ ਦਾ ਨਕਵੀ ਸਾਹਿਬ ਨੇ ਬੜਾ ਰੌਲਾ ਪਵਾਤਾ। ਅੱਗੇ ਤੇ ਸ਼ਹਿਰ 'ਚ ਪੈਂਦਾ ਸੀ ਰੌਲਾ, ਲੇਕਿਨ ਹੁਣ ਤੇ ਹਾਂ। ਪੂਰੇ ਪਾਕਿਸਤਾਨ 'ਚ ਹੀ ਪੈ ਗਿਆ। ਤੇ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ। ਜਿਹੜੀ ਜ਼ਾਹਰ ਸਾਰੇ ਜ਼ਿਆਦਾ ਬਿਜ਼ਨਸ ਕਮਿਊਨਿਟੀ ਦੇ ਲੋਕ ਹੀ ਸੀਗੇ, ਹੂੰ। ਤੇ ਮੀਡੀਆ ਓਨਰ ਵੀ ਸੀ, ਇਸ ਤਰ੍ਹਾਂ ਦੇ ਬਾਕੀ ਲੋਕ, ਵਕੀਲ ਵੀ ਸੀ। ਤੇ ਉਹਦੇ 'ਚ ਹੁਣ ਅਸਲ ਉਹਨਾਂ ਨੇ ਇੱਕ ਤੀਰ ਨਾਲ ਕਈ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਨਕਵੀ ਸਾਹਿਬ ਨੇ। ਹੂੰ। ਤੇ ਉਹਦੇ ਨਾਲ 'ਚ ਕਈ ਸਾਡੇ ਲਈ ਸਬਕ ਵੀ ਨੇ, ਹੂੰ। ਤੇ ਕਈ ਅਸੀਂ ਨਤੀਜੇ ਵੀ ਕੱਢ ਸਕਦੇ ਹਾਂ ਕਿ ਕੀ ਹੋ ਕੀ ਰਿਹਾ। ਪਹਿਲਾਂ ਤਾਂ ਇਹ ਕਿ ਇੱਕ ਇਹ ਬੜਾ ਹੀ ਮਤਲਬ ਅਜੀਬੋ-ਗਰੀਬ ਵਾਕਿਆ, ਕੱਟ ਵਾਕਿਆਤ ਹੋਏ ਨੇ। ਹੈ ਤਾਂ ਸਹੀ ਪਾਕਿਸਤਾਨ ਦੀ ਤਾਰੀਖ 'ਚ ਕਿ ਕੋਈ ਵਜ਼ੀਰ ਜਿਹੜਾ ਉਹ ਆਪਣੀ ਹੀ ਗੌਰਮੈਂਟ ਦੇ ਖਿਲਾਫ ਬੋਲੇ ਹੂੰ। ਹਾਂ। ਤੇ ਪ੍ਰਾਈਮ ਮਿਨਿਸਟਰ ਵਿਚਾਰਾ ਕੁਛ ਨਾ ਕਰ ਸਕੇ। ਹਾਂ, ਹੈ ਨਾ। ਠੀਕ ਹੈ ਨਾ? ਤੁਹਾਨੂੰ ਬਿਲਕੁਲ। ਪਤਾ ਨਾ ਕਿ ਗਿਲਾਨੀ ਦੌਰ ਦੇ ਵਿੱਚ ਬਿਨੇ ਜੀ। ਗਿਲਾਨੀ ਦੌਰ ਦੇ ਵਿੱਚ ਦੋ ਵਜ਼ੀਰ ਆਪਸ 'ਚ ਲੜਦੇ ਸੀ। ਹੂੰ। ਇੱਕ ਪੀਪਲਸ ਪਾਰਟੀ ਦਾ ਸੀ ਔਰ ਇੱਕ ਸੀਗਾ ਕੋਲੀਸ਼ਨ ਗਵਰਨਮੈਂਟ ਦਾ, ਉਹ ਸਵਾਤੀ ਸੀ। ਤੇ ਇੱਕ ਹਾਂ। ਮੇਰੇ ਖਿਆਲ ਸੀਗਾ ਜਿਹੜੇ ਉਹ ਰਿਲੀਜ਼ ਅਫੇਅਰਸ ਦੇ ਮਿਨਿਸਟਰ ਸੀ JUI ਦਾ ਮੁਲਤਾਨ ਵਾਲੇ, ਕਾਜ਼ਮੀ ਉਹ ਸਾਹਿਬ। ਕਾਜ਼ਮੀ ਸਾਹਿਬ ਹਾਂ, ਸਨ। ਉਹ ਸੀ, ਆਪਸ 'ਚ ਲੜਦੇ ਸੀ। ਹੂੰ। ਉਹ ਸਟੇਟਮੈਂਟਾਂ ਦਿੰਦੇ ਸੀ, ਤੇ ਇੱਕ ਦਿਨ ਯਕਦਮ ਖਬਰ ਆਈ ਕਿ ਵਜ਼ੀਰ ਆਜ਼ਮ ਯੂਸਫ ਗਲਾਨੀ ਨੇ ਦੋਨੇ ਡੀ ਨੋਟੀਫਾਈ ਕਰ ਦਿੱਤੇ ਨੇ। ਅੱਛਾ, ਠੀਕ। ਯਾਨੀ ਕਿ ਉਦੋਂ ਤੇ ਥੋੜਾ ਬਹੁਤਾ ਪ੍ਰਾਈਮ ਮਿਨਿਸਟਰ ਨੇ ਹਾਂ। ਆਪਣਾ ਹੁਣ ਪ੍ਰਾਈਮ ਮਿਨਿਸਟਰ ਦੇ ਖਿਲਾਫ ਹੀ ਪੂਰਾ ਚਾਰਜ ਸ਼ੀਟ ਕੀਤਾ ਹਾਂ ਤੇ ਨਕਵੀ ਸਾਹਿਬ ਨੇ। ਮਤਲਬ ਅਗਰ ਸਿਸਟਮ ਨਹੀਂ ਚੱਲ ਰਿਹਾ, ਗਵਰਨਮੈਂਟ ਨਹੀਂ ਚੱਲ ਰਹੀ, ਤੇ ਇਹਦਾ ਮਤਲਬ ਇਹ ਹੈ ਨਾ ਕਿ ਪ੍ਰਾਈਮ ਮਿਨਿਸਟਰ ਤੇ ਦੇਖੋ ਹਕੂਮਤ ਚੌਧਰੀ ਫਾਰਗ ਸਾਹਿਬ, ਹੈ। ਹੈ ਤੇ ਜਿਹੜੀ ਸਿਆਸੀ ਹਕੂਮਤਾਂ ਹੁੰਦੀਆਂ ਸਿਵਲੀਅਨ ਸਾਡੀਆਂ, ਇਹਨਾਂ ਦਾ ਤੇ ਕੰਮ ਇਹੀ ਹੁੰਦਾ ਹੈ ਕਿ ਜਿਹੜਾ ਗੰਦ ਪੈ ਜਾਵੇ ਤੇ ਉਹਦਾ ਬੋਝ ਚੁੱਕਣ ਤੇ ਗੂੰ ਬਾਹਰ ਸੁੱਟ ਕੇ ਆਉਣ। ਇਹੀ ਕਰ ਰਹੇ ਨੇ, ਇਹਨਾਂ ਦਾ ਕੰਮ ਇਹੀ ਹੈ। ਤੇ ਟਾਈਮ ਆ ਗਿਆ ਹੈ, ਲੱਗਦਾ ਹੈ ਕਿ ਅਸੀਂ ਕਾਫੀ ਦਿਨਾਂ ਤੋਂ ਗੱਲ ਕਰ ਰਹੇ ਹਾਂ ਕਿ ਬੜੀ ਪਰੇਸ਼ਾਨੀ ਹੈ ਕਿ ਪਾਕਿਸਤਾਨ ਉਹ ਗਲਫ ਵਿੱਚ ਤੇ ਬੜੀਆਂ ਫਤੂਹਾਤ ਤੇ ਇਹ ਤੇ ਉਹ ਸੁਲ੍ਹਾ ਮੁਆਹਿਦਾ ਇਸਲਾਮਾਬਾਦ MOU ਹੋ ਗਏ, ਅਮਰੀਕਾ ਖੁਸ਼ ਹੋ ਗਿਆ, ਟਰੰਪ ਤਾਰੀਫਾਂ ਕਰ ਰਿਹਾ, ਅੰਦਰ ਸਾਡੇ ਕੋਲ ਠੀਕ ਨਹੀਂ ਹੋ ਰਿਹਾ ਕੰਮ। ਕਿਸੇ ਨੇ ਤੇ ਬੋਝ ਚੁੱਕਣਾ ਸੀ ਨਾ। ਹਾਂ, ਲੇਕਿਨ ਰਾਣਾ ਸਾਹਿਬ, ਮੇਰਾ ਇੱਕ ਸਵਾਲ ਆ ਕਿ ਇਹ ਜਿਹੜਾ ਮੌਜੂਦਾ ਨਿਜ਼ਾਮ ਜਿਹਦੀ ਨਕਵੀ ਸਾਹਿਬ ਗੱਲ ਕਰਨ ਦੀ ਕੋਸ਼ਿਸ਼ ਕਰ ਹੂੰ। ਰਹੇ ਆ, ਔਰ ਤੁਹਾਨੂੰ ਵੀ ਪਤਾ ਕਿ ਅਸਲ ਹੂੰ। ਉਹਨਾਂ ਨੇ ਜਿਹੜਾ ਇੱਕ ਮਾਈਂਡ ਆ ਉਹ ਡਿਸਕਲੋਜ਼ ਕੀਤਾ ਵਾ ਹਾਂ। ਤਾਕਤਵਰ ਹਲਕਿਆਂ ਦਾ। ਹੂੰ। ਅਸਲ ਤੇ ਉਹਨਾਂ ਨੂੰ ਰਿਪਰੈਜ਼ੈਂਟ ਹੀ ਕਰ ਰਹੇ ਨੇ। ਬਿਲਕੁਲ। ਲੇਕਿਨ ਇਹ ਮੌਜੂਦਾ ਨਿਜ਼ਾਮ ਲਿਆਂਦਾ ਕਿਹਨੇ, ਜਿਹੜਾ ਮੌਜੂਦਾ ਇਹਨਾਂ ਨੇ ਸੈਟਅਪ ਵੀ ਆ? ਹੁੰਦਾ। ਦੇਖੋ ਚੌਧਰੀ ਸਾਹਿਬ, ਇਸ ਤੋਂ ਪਿਛਲਾ ਨਿਜ਼ਾਮ ਵੀ ਇਹੀ ਲੈ ਕੇ ਆਏ ਸਨ। ਉਸ ਤੋਂ ਪਿਛਲਾ ਨਿਜ਼ਾਮ ਵੀ ਇਹੀ ਲੈ ਕੇ ਆਏ ਸਨ। ਠੀਕ ਹੈ। ਜਿਹੜਾ ਆਖਰੀ ਅੱਛਾ ਇਲੈਕਸ਼ਨ ਹੋਇਆ ਪਾਕਿਸਤਾਨ ਵਿੱਚ, ਉਹ ਤੇ 2008 ਦਾ ਹੀ ਹੋਇਆ, ਕਿਉਂਕਿ ਉਸ ਵਕਤ ਮੁਸ਼ਰਫ ਸਾਹਿਬ ਨੂੰ ਕੋਈ ਮੁਦਾਖਲਤ ਕਰਨ ਦੇ ਚਾਂਸਿਸ ਘੱਟ ਸਨ। ਬੀਬੀ ਸ਼ਹੀਦ ਹੋਏ ਸਨ। ਅਤੇ ਅਗਰ 72 ਤੋਂ ਬਾਅਦ 70 ਤੋਂ ਬਾਅਦ ਇਲੈਕਸ਼ਨ ਹੋਇਆ ਤਾਂ ਇਹੀ ਹੋਇਆ। ਉਸ ਤੋਂ ਬਾਅਦ ਤਾਂ ਫਿਰ ਇਹਨਾਂ ਦੀ ਮਰਜ਼ੀ ਦੇ ਆਪੇ ਬੰਦੇ ਲਈ ਆਉਂਦੇ ਨੇ, ਫਿਰ ਫਰਸਟ੍ਰੇਟ ਹੋ ਜਾਂਦੇ ਨੇ ਜੀ ਕਿ ਕੰਮ ਨਹੀਂ ਕਰ ਰਿਹਾ। ਹਰ ਬੰਦਾ ਅੱਜ ਅਜ਼ਮਾ ਚੁੱਕੇ ਨੇ। ਇਮਰਾਨ ਖਾਨ ਨੂੰ ਅਜ਼ਮਾਇਆ ਕਿ ਜੀ ਇਹ ਬੜਾ ਕਲੀਨ ਆਦਮੀ ਹੈ, ਕਰਪਸ਼ਨ ਖ਼ਤਮ ਕਰ ਦੇਗਾ, ਬੜਾ ਵਿਜ਼ਨ ਹੈ ਅਤੇ ਬੜੀ ਟੀਮ ਹੈ ਇਹਦੇ ਕੋਲ, ਸਾਨੂੰ ਇਹੀ ਲਾਲੀਪਾਪ ਦਿੰਦੇ ਸਨ। ਉਹ ਫਿਰ 2 ਸਾਲ ਵੇਖਿਆ ਇਹਨਾਂ ਨੇ ਕਿ ਯਾਰ ਨਹੀਂ ਹੈ, ਅਤੇ ਇਸ ਮਾਮਲੇ 'ਚ ਤਾਂ ਠੀਕ ਹੈ ਕਰਪਸ਼ਨ, ਲੇਕਿਨ ਨਾ ਸਊਦੀ ਇਹਦੇ ਕੋਲ ਖੁਸ਼ ਨੇ, ਨਾ ਇਹ ਖੁਸ਼ ਨੇ, ਚੀਨ ਨਾਰਾਜ਼ ਹੋ ਗਿਆ, ਉਹ ਹੋ ਗਿਆ ਕਿ ਜੀ ਕੱਢੋ। ਇਹਨਾਂ ਨੂੰ ਜਲਦੀ ਬੜੀ ਹੈ, ਜਲਦਬਾਜ਼ ਬਹੁਤ ਨੇ। ਉਹਨਾਂ ਨੂੰ ਖਾਣ ਲਈ ਵੀ ਟਾਈਮ ਨਹੀਂ ਦਿੱਤਾ। ਫਿਰ ਸ਼ਹਬਾਜ਼ ਸ਼ਰੀਫ ਸਾਹਿਬ ਬੜੇ ਅਰਸੇ ਤੋਂ ਲੱਗੇ ਸਨ, ਇਹ ਵੀ ਆਪਣਾ ਚੂਰਨ ਵੇਚ ਰਹੇ ਸਨ ਬਹੁਤ ਪਹਿਲੇ ਤੋਂ। ਇਹ ਜਦੋਂ ਮੀਆਂ ਸਾਹਿਬ ਆਖਰੀ ਵਾਰੀ ਪ੍ਰਾਈਮ ਮਿਨਿਸਟਰ ਬਣੇ 13-14, ਉਸ ਤੋਂ ਪਹਿਲੇ ਦਾ ਚੂਰਨ ਵੇਚ ਰਹੇ ਇਹ ਜੀ ਕਿ ਸਾਨੂੰ ਮਿਲਟਰੀ ਦੇ ਨਾਲ ਕੋਈ ਰਫੜ ਨਹੀਂ ਕਰਨਾ, ਵੱਡਾ ਨਹੀਂ ਪਾਉਣਾ, ਸਮੂਥ ਤਰੀਕੇ ਨਾਲ ਅਸੀਂ ਚੱਲਣਾ ਹੈ, ਜਿਵੇਂ ਕਹਿਣਗੇ ਉਂਝ ਕਰਾਂਗੇ, ਸਿਵਲ ਰਿਲੇਸ਼ਨਸ਼ਿਪ ਅੱਛਾ ਹੋਣਾ ਚਾਹੀਦਾ। ਹੁਣ ਇਹ ਜਿਹੜਾ ਫਲਸਫਾ ਹੈ ਨਾ ਸ਼ਹਬਾਜ਼ ਸ਼ਰੀਫ ਦਾ, ਜਿਹੜਾ ਚੂਰਨ ਵੇਚਿਆ ਸੀ,
ਤੇ ਨਵਾਜ਼ ਸ਼ਰੀਫ ਨੇ ਖਾ ਲਿਆ ਸੀ ਜਿਹੜਾ ਚੂਰਾ, ਉਹ ਨਾਕਾਮ ਹੋ ਗਿਆ। ਹਾਂ, ਅੱਛਾ ਹੁਣ ਇਹ ਦੋ ਚੀਜ਼ਾਂ ਤਾਂ ਅਸੀਂ ਮਤਲਬ ਇਹਦੀ ਸਾਡੀ ਇਹ ਹੁਣ ਤੱਕ ਹੂੰ। ਕਲੀਅਰ ਹੋ ਗਈਆਂ ਕਿ ਕਿਤੇ ਪ੍ਰਾਈਮ ਮਿਨਿਸਟਰ ਬਹੁਤ ਹੀ ਕਮਜ਼ੋਰ ਵਿਕਟ ਤੇ ਹਾਂ, ਕਿ ਆਪਣੀ ਯਾਨੀ ਉਹ ਉਹਨਾਂ ਦੀ ਵਿਕਟ ਤੇ ਵੀ ਜਾ ਕੇ ਖੇਡੇਗਾ, ਲੰਮਾ ਵੀ ਪੈ ਜਾਏਗਾ, ਤੇ ਤੇ ਉਹ ਕੋਈ ਨਹੀਂ ਸੁਣਵਾਈ ਨਹੀਂ ਹੋ ਰਹੀ ਕੋਈ ਨਹੀਂ, ਕਿਉਂਕਿ ਤੇ ਉਹਨੇ ਤੇ ਬਹੁਤ ਚੁੱਕਣਾ, ਉਹ ਤਾਂ ਮਜ਼ਦੂਰ ਹੈ। ਹਾਂ ਤੇ ਦੂਸਰਾ ਹੈ ਕਿ ਜਿਹੜਾ ਨਿਜ਼ਾਮ ਆਏ ਇਹਨਾਂ ਨੇ ਹੂੰ। ਲਿਆਂਦਾ ਸੀ ਤੇ ਇਹ ਉਹ ਹੁਣ ਖੁਦ ਹੀ ਕਹਿ ਰਹੇ ਨੇ ਕਿ ਚੱਲ ਹਾਂ, ਨਹੀਂ ਰਿਹਾ। ਹਾਂ। ਉਹ ਤੁਹਾਨੂੰ ਪਤਾ ਨਾ ਸੋਸ਼ਲ ਮੀਡੀਆ ਤੇ ਅੱਜ ਕੱਲ ਉਹ ਚੀਜ਼ ਛੁਪੀ ਨਹੀਂ ਰਹਿੰਦੀ। ਉਹ ਇੱਕ ਬੰਦੇ ਨੇ ਜਿਹੜੀ DGISPR ਦੀ ਜਦੋਂ ਹਕੂਮਤ ਇਮਰਾਨ ਖਾਨ ਦੀ ਤਬਦੀਲ ਹੋਈ ਹਾਂ, ਸੀ ਉਦੋਂ ਜਿਹੜੇ DGISPR ਸੀ ਬਸ ਉਹ ਚੋਈ ਜਨਰਲ ਸਾਹਿਬ, ਬਾਬਰ। ਮੈਨੂੰ ਤੇ ਲਤੀਫਾ ਯਾਦ ਆ ਰਿਹਾ, ਮੈਂ ਲਤੀਫਾ ਤੇ ਨਹੀਂ ਸੁਣਾਉਣਾ, ਲੇਕਿਨ ਜਿਹੜੇ ਸਮਝਣ ਵਾਲੇ ਨੇ ਉਹ ਸਮਝ ਜਾਣਗੇ। ਉਹ ਕਹਿੰਦੇ ਨੇ ਜੀ ਜਿਹੜਾ ਵਜ਼ੀਰ ਆਜ਼ਮ ਜਦੋਂ ਪੜ੍ਹਨਾ ਹੋਵੇ ਨਾ, ਉਹ ਕਹਿੰਦੇ ਨੇ ਇਹਨੂੰ ਲੈਣ ਟੈਨ ਨਹੀਂ ਫੜਨੀ ਆਉਂਦੀ, ਹੂੰ ਬਸ ਇਹੀ ਚੱਕਰ ਹੋਇਆ। ਲੇਕਿਨ ਤੁਸੀਂ ਇੱਕ ਹੋਰ ਬੜੀ ਅਹਿਮ ਗੱਲ ਕੀਤੀ ਸੀ। ਉਹ ਤੇ ਇੱਕ ਬੰਦੇ ਨੇ ਮੈਨੂੰ ਲਤੀਫਾ ਸੁਣਾਇਆ ਤੇ ਉਹ ਮੈਂ ਅੱਛਾ। ਥੋੜਾ ਸੁਣਾਉਣਾ ਚਾਹੁੰਦਾ। ਹਾਂ, ਜਿਹੜਾ ਤੁਸੀਂ ਕਹਿ ਰਹੇ ਸੀ ਜੀ ਕਿ ਇਹਨਾਂ ਨੂੰ ਜਲਦੀ ਬੜੀ ਹੁੰਦੀ ਹੈ, ਹਾਂ। ਉਹਨੇ ਵੀ ਇਹੀ ਕਿਹਾ, ਉਹਨਾਂ ਨੂੰ ਕਹਿੰਦਾ ਇਹਨਾਂ ਨੂੰ ਜਲਦੀ ਹੁੰਦੀ ਆ ਤੇ ਇਹ ਤਰੀਕਾ ਯੂਜ਼ ਕਰਦੇ ਵੀ ਬੱਚਾ ਇੱਕ ਹੁੰਦਾ 9 ਮਹੀਨੇ 'ਚ ਪੈਦਾ, ਹੂੰ। ਇਹ ਕਹਿੰਦੇ ਕਿ 9 ਬੰਦਿਆਂ ਨਾਲ ਬੱਚਾ 1 ਮਹੀਨੇ 'ਚ ਪੈਦਾ ਕਰ ਦਿੰਦਾ। ਹਾਂ, ਬਿਲਕੁਲ। ਇਹ ਬੜਾ ਕਹਿੰਦਾ ਇਹ ਇਹਨਾਂ ਨੂੰ ਜਲਦੀ। ਅੱਛਾ ਰਾਣਾ ਸਾਹਿਬ ਹੁਣ ਥੋੜੀ ਮੈਂ ਗੱਲ ਕਰ ਲਈ ਕਿ ਜਿਹੜੀ ਮੋਹਸਨ ਨਕਵੀ ਸਾਹਿਬ ਨੇ ਗੱਲਾਂ ਕੀਤੀਆਂ ਉਹਦੇ 'ਚ ਉਹਨਾਂ ਦਾ ਮੇਜਰ ਪੁਆਇੰਟ ਕੀ ਸੀ? ਉਹਦੇ 'ਚ ਮੇਜਰ ਜਿਹੜੇ ਮੇਰੇ ਹਿਸਾਬ ਨਾਲ 3 ਪੁਆਇੰਟ ਸੀ ਉਹਨਾਂ ਦੇ। ਹੂੰ, ਇੱਕ ਉਹਨਾਂ ਦਾ ਸੀਗਾ ਕਿ ਸਿਸਟਮ ਤੇ ਉਹਨਾਂ ਨੂੰ ਕਿ ਕੋਲੈਪਸ ਕਰ ਗਿਆ, ਉਹ ਤੇ ਹੈ ਹੀ ਉਹ ਤੇ, ਹੂੰ। ਲੇਕਿਨ ਉਹਨਾਂ ਦਾ ਜਿਹੜਾ ਅੱਗੇ ਮੁੱਦਾ ਸੀ ਉਹ ਇਹ ਸੀ, ਇੱਕ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਸਿਸਟਮ ਹੈ ਨਾ ਰੀਸੈਟ ਕਰਨਾ ਪਏਗਾ, ਹਾਂ, ਰੀਸੈਟ। ਦੂਸਰਾ ਫੋਕਸ ਉਹਨਾਂ ਦਾ ਇਹ ਸੀਗਾ ਸਾਰਾ ਕਿ ਜੀ ਨਵੇਂ ਸੂਬੇ ਬਣਨ। ਹਾਂ, ਤੇ ਰੀਸੈਟ। ਤੀਸਰਾ ਉਹਨਾਂ ਨੇ ਕਿਹਾ, ਤੀਸਰਾ ਉਹਨਾਂ ਦਾ ਇਹ ਸੀ ਕਿ ਸਿਆਸੀ ਜਮਾਤਾਂ ਇਕੱਠੀਆਂ। ਹੂੰ। ਆਹ 3 ਜਿਹੜੇ ਉਹਨਾਂ ਦੇ ਅਸਲ ਪੁਆਇੰਟ ਸੀ। ਤਿੰਨਾਂ ਤੇ ਆ ਜਾਂਦੇ ਹਾਂ। ਪਹਿਲਾ ਜੀ ਕਿ ਰੀਸੈਟ ਹੁੰਦਾ, ਕਿ ਰੀਸੈਟ ਤੋਂ ਮੁਰਾਦ ਹੈ ਇਹਨਾਂ ਦਾ ਗਵਰਨੈਂਸ ਦਾ ਨਿਜ਼ਾਮ ਚੇਂਜ ਕਰੀਏ। ਤੁਹਾਨੂੰ ਪਹਿਲੇ ਵੀ ਮੈਂ ਇੱਕ ਦੋ ਵਾਰੀ ਦੱਸ ਚੁੱਕਿਆ, ਤੁਹਾਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਆਉਂਦਾ। ਹੂੰ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਬਲੋਚਿਸਤਾਨ ਨਵਾਂ ਨਿਜ਼ਾਮ ਲੈ ਕੇ ਆਏ ਨੇ। ਇਹ ਹੁਣ FC ਜਿਹੜੀ ਹੈ ਕੰਟਰੋਲ ਕਰਦੀ ਹੈ ਡਿਵੀਜ਼ਨਸ ਨੂੰ, ਇਲਾਕਿਆਂ ਨੂੰ। ਉੱਥੇ ਬਿਊਰੋਕਰੇਸੀ ਦੀ ਟਰਾਂਸਫਰ ਪੋਸਟਿੰਗ, ਉੱਥੇ MNA MPA ਦੀ ਹਾਜ਼ਰੀ ਹੁੰਦੀ ਹੈ, ਉਹਨਾਂ ਦੀ ਅਕਾਊਂਟੇਬਿਲਿਟੀ ਹੁੰਦੀ ਹੈ। ਉਹ ਸਾਰਾ ਉਹਨਾਂ ਨੇ ਮੋਨੀਟਰਿੰਗ ਬਣਾਈ ਹੈ ਆਪਣੀ, ਇੱਕ ਮੁਸ਼ਰਫ ਨੇ ਬਣਾਈ ਸੀ ਨਾ ਮੋਨੀਟਰਿੰਗ ਕਮੇਟੀਆਂ, ਇਹ ਇਹਨਾਂ ਨੇ ਹੁਣ ਗਵਰਨੈਂਸ ਦਾ ਹਿੱਸਾ ਬਣਾ ਦਿੱਤਾ ਹੁਣ। ਹੂੰ ਠੀਕ ਹੈ। ਹੁਣ ਇਹ ਕਹਿ ਰਹੇ ਨੇ ਇਸ ਤਰ੍ਹਾਂ ਦਾ ਨਿਜ਼ਾਮ ਲੈ ਕੇ ਆਵਾਂਗੇ। ਪਹਿਲੇ ਇਹ ਤੇ ਵੇਖ ਲਓ ਕਿ ਬਲੋਚਿਸਤਾਨ ਵਿੱਚ ਚੱਲੇਗਾ ਕਿ ਨਹੀਂ, ਫਿਰ ਉਹ ਫਲਾਪ ਤੇ ਨਹੀਂ ਹੋ ਜਾਏਗਾ। ਹੁਣੇ ਤਾਂ ਸ਼ੁਰੂ ਕੀਤਾ ਉਹਦੇ, ਇੱਕ ਇਹ ਹੋ ਗਿਆ। ਬਲੋਚਿਸਤਾਨ ਵਿੱਚ ਇੱਕ ਹੋਰ ਹੋਇਆ, ਨਵੇਂ ਡਿਵੀਜ਼ਨ ਬਣ ਗਏ, ਤੁਹਾਨੂੰ ਪਤਾ? ਜੀ ਜੀ ਬਣੇ ਬਿਲਕੁਲ। ਹੁਣੇ ਹੀ ਬਣੇ ਨੇ ਨਵੇਂ। ਉਹ ਸਰਫਰਾਜ਼ ਮੁਫਤੀ ਸਾਹਿਬ ਆਪਣਾ ਬਣਾ ਲਿਆ, ਸਾਰੇ ਆਪਣੇ ਆਪਣੇ ਬਣਾਏ ਜਾ ਰਹੇ ਨੇ। ਤੇ ਉੱਥੇ ਨਵਾਂ ਜਿਹੜਾ ਐਡਮਿਨਿਸਟ੍ਰੇਟਿਵ ਯੂਨਿਟ ਬਣੇਗਾ, ਬਿਊਰੋਕਰੇਸੀ ਚਾਹੀਦੀ ਹੋਏਗੀ। ਹੁਣ ਪੁਲਿਸ ਵੀ ਖਤਮ ਕਰ, ਉਹ ਲੇਵੀਜ਼ ਖਤਮ ਹੋ ਗਈਆਂ, ਪੁਲਿਸ ਚਾਹੀਦੀ ਹੋਏਗੀ ਉੱਥੇ। ਪੂਰਾ ਇੱਕ ਨਵਾਂ ਇਨਫਰਾਸਟ੍ਰਕਚਰ ਚਾਹੀਦਾ ਹੋਏਗਾ। ਠੀਕ ਹੈ, ਉਹਦੀ ਕਾਸਟ ਹੈ, ਬਹੁਤ ਵੱਡੀ ਕਾਸਟ ਹੈ। ਤੇ ਹੁਣ ਤੁਸੀਂ ਉਹੀ ਸਿਸਟਮ ਜਦੋਂ ਲੈ ਕੇ ਆਓਗੇ ਨਾ ਪੰਜਾਬ ਵਿੱਚ, ਤੇ ਇੱਥੇ ਫਾਇਰ ਬੈਕ ਕਰਨਾ। ਇਹ ਨਹੀਂ ਕਿ PMLN ਕਰੇਗੀ, ਇਹ ਕਰੇਗੀ, ਆਮ ਲੋਕਾਂ ਨੇ ਕਰ ਦੇਣਾ, ਕਿਉਂਕਿ ਇਹ ਤੇ ਪੋਲੀਟੀਕਲ ਸਿਸਟਮ ਬੜਾ ਗ੍ਰਾਸ ਰੂਟ ਲੈਵਲ ਤੇ ਚੱਲਦਾ ਹੈ। ਹੂੰ ਤੇ ਉਹ ਜਦੋਂ ਉਹਨੂੰ ਜਾਣਾ ਪਏਗਾ ਨਾ ਕਿਸੇ ਮੇਜਰ ਦੇ ਕੋਲ ਕਰਨਾ, ਉਹਦੇ ਕੋਲ ਹਾਜ਼ਰੀ ਲਵਾਉਣ ਵਾਸਤੇ, ਉਹਨੇ ਤੇ ਇੱਥੇ ਬਿਊਰੋਕਰੇਟ ਨੇ ਵੀ ਤੰਗ ਹੋਣਾ, ਇੱਥੇ ਦੇ ਬਿਜ਼ਨਸਮੈਨ ਨੇ ਵੀ ਤੰਗ ਹੋਣਾ। ਬਲੋਚੀ ਤਾਂ ਵਿਚਾਰਾ ਬਰਦਾਸ਼ਤ ਕਰੀ ਜਾ ਰਿਹਾ, ਤੇ ਸਿੰਧ ਵਿੱਚ ਤੇ ਇਹਦੇ ਖਿਲਾਫ ਬਗਾਵਤ ਹੋ ਜਾਣੀ ਇਹ ਨਿਜ਼ਾਮ ਅੱਛਾ ਲੈ ਰਾਣਾ ਕੇ ਆ। ਸਾਹਿਬ ਬਹੁਤ ਸਖਤ ਗੱਲਾਂ ਕਰ ਰਹੇ। ਨਹੀਂ ਨਹੀਂ, ਮੈਂ ਵਾਪਸ ਲੈ ਲੈਂਦਾ। ਹਾਂ ਜਰਾ ਥੋੜਾ ਧਿਆਨ ਵੀ ਰੱਖੋ। ਤੇ ਹਾਂ ਲੇਕਿਨ ਉਹ ਇਹ ਹੈ ਕਿ ਹਾਂ ਕੋਈ ਇਸ ਤਰ੍ਹਾਂ ਦਾ ਮੈਨੂੰ ਲੱਗ ਰਿਹਾ ਕਿ ਜਿਹੜੇ ਮਜ਼ੀਦ ਸੂਬੇ ਕਰਨੇ ਚਾਹਦੇ ਨੇ ਉੱਤੇ ਜ਼ਰਾ ਆਪਣਾ ਕੰਟਰੋਲ ਇਹਨਾਂ ਦਾ ਲੱਗਦਾ ਕਿ ਵੱਡੇ ਸੂਬਿਆਂ 'ਚ ਬਿਲਕੁਲ। ਸਾਡਾ ਕੰਟਰੋਲ ਕਮ ਹੈ। ਹਾਂ, ਜ਼ਰਾ ਆਪਣਾ ਜ਼ਰਾ ਮੋਨੀਟਰਿੰਗ ਤੇ ਬਿਲਕੁਲ। ਕੰਟਰੋਲ ਜ਼ਰਾ ਵਧਾਉਣਾ ਚਾਹੁੰਦੇ ਨੇ। ਹਾਂ। ਲੇਕਿਨ ਉਹਦੇ ਨਾਲ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਕਰਨ ਦੇ ਨਾਲ ਕੋਈ ਗਵਰਨੈਂਸ ਸਾਡੀ ਕਿਸ ਤਰ੍ਹਾਂ ਠੀਕ ਹੋ ਸਕਦੀ, ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ। ਕਿਉਂਕਿ ਗਵਰਨੈਂਸ ਦੇ ਤਾਂ ਬੜੇ ਕੋਈ ਹੂੰ। ਸਟਰਕਚਰਲ ਬੇਸਿਕ ਫਲਾਅ ਨੇ ਬੇਸਿਕ, ਸਾਡੇ ਹਾਂ। ਸਿਸਟਮ ਦੇ ਵਿੱਚ ਨਾ, ਉਹ ਬਿਲਕੁਲ। ਸੂਬੇ ਬਣਨੇ ਨਾਲ ਕਿਸ ਤਰ੍ਹਾਂ ਠੀਕ ਹੋ ਸਕਦਾ। ਉਹ ਚੋਈ ਸਾਹਿਬ ਹੈ, ਤੁਸੀਂ ਗੱਲ ਕੀਤੀ। ਦੂਜੀ ਜਿਹੜੀ ਗੱਲ ਕਰਨਾ ਚਾਹ ਰਿਹਾ ਸਾਂ ਮੈਂ, ਕਿ ਉਹ ਮਾਈਂਡਸੈਟ ਹੈ, ਉਹ ਕਾਮਨ ਇੱਕ ਬਿਊਰੋਕਰੇਸੀ ਸਿਵਲ ਮਿਲਟਰੀ ਦਾ ਮਾਈਂਡਸੈਟ ਹੈ। ਉਹ ਚੀਜ਼ਾਂ ਨੂੰ ਇੱਕ ਹਾਕਮ ਦੇ ਨਜ਼ਰੀਏ ਨਾਲ ਵੇਖਦੀ ਹੈ। ਉਹ ਗਵਰਨੈਂਸ ਨੂੰ ਕੋਈ ਡੈਮੋਕ੍ਰੈਟਿਕ ਪ੍ਰੋਸੈਸ ਦੇ ਤੌਰ 'ਤੇ ਨਹੀਂ ਵੇਖਦੀ। ਪਾਰਟੀਸਪੇਟਰੀ ਗਵਰਨੈਂਸ ਜਿਹੜੀ ਹੈ ਨਾ, ਈਵਨ ਕਿ ਚਾਈਨਾ 'ਚ ਇੱਕ ਕਨਸੈਪਟ ਹੈ ਹੂੰ ਪਾਰਟੀਸਪੇਟਰੀ ਗਵਰਨੈਂਸ, ਉਹਦਾ ਤੇ ਬਲੀਵ ਹੀ ਕੋਈ ਨਹੀਂ। ਇਹ ਤੇ ਇੱਕ ਸਭ ਤੋਂ ਵੱਡਾ ਪ੍ਰੋਬਲਮ ਹੈ ਐਵੇਂ। ਉਹਦੀ ਵਜ੍ਹਾ ਇਹ ਵੇ ਕਿ ਕਿਉਂਕਿ ਡੈਮੋਕ੍ਰੇਸੀ ਕੋਈ ਨਹੀਂ, ਕਮਜ਼ੋਰ ਹੋ ਗਈ, ਤੇ ਇਹਨਾਂ ਨੇ ਇੱਕ ਮੁਤਬਾਦਲ ਨਿਜ਼ਾਮ ਬਣਾ ਲਿਆ। ਬਿਊਰੋਕਰੇਸੀ ਨੂੰ ਵੀ ਸੂਟ ਕਰਦਾ ਹੈ ਕਿ ਕਮਰੇ 'ਚ ਬਹਿ ਕੇ ਬੇਸ਼ੱਕ ਮੇਜਰ ਦੇ ਨਾਲ ਗੱਪਾਂ ਮਾਰ ਲਓ, ਕਰਨਲ ਦੇ ਨਾਲ ਜਿਹੜੀ ਵੀ ਗੱਲ ਹੋ ਜਾਵੇ, ਕਮ ਅਜ਼ ਕਮ ਇਹ ਬਾਹਰ ਦੇ ਕੋਈ ਸਿਆਸਤਦਾਨ ਉਹਨੂੰ ਜ਼ਲੀਲ ਨਹੀਂ ਕਰੇਗਾ, ਅਕਾਊਂਟੇਬਿਲਿਟੀ ਨਹੀਂ ਕਰੇਗਾ, ਕੋਈ ਮੇਅਰ, ਕੋਈ ਕੌਂਸਲਰ। ਤੇ ਇਹ ਹੂੰ ਬਿਊਰੋਕਰੇਸੀ ਨੂੰ ਵੀ ਸੂਟ ਕਰਦਾ ਕੰਮ। ਹੂੰ ਅਕਾਊਂਟੇਬਿਲਿਟੀ ਤੋਂ, ਟਰਾਂਸਪੇਰੈਂਸੀ ਤੋਂ ਨੱਠਣਾ ਚਾਹੁੰਦੇ ਨੇ।
ਹੂੰ, ਤੇ ਉਹ ਚਾਹੁੰਦੇ ਨੇ ਕਿ ਬਸ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਜਾਦੂ ਹੋਵੇ, ਕੋਈ ਗਿਮਿਕ ਹੋਵੇ ਚੀਜ਼ ਸਾਹਿਬ, ਕਿ ਅਸੀਂ ਬਸ ਇੰਝ ਕਰੀਏ, ਅਲਾਦੀਨ ਦਾ ਚਰਾਗ, ਉਹ ਮਸਲਾ ਹੱਲ ਹੋ ਜਾਵੇ। ਇਹ ਜਲਦੀ ਵੀ ਉਸੇ ਥਿੰਕਿੰਗ ਦਾ ਹੀ ਨਤੀਜਾ। ਹੂੰ, ਤੀਜਾ ਇਹ ਹੋਇਆ ਕਿ ਜਿਹੜੀ ਸਿਆਸੀ ਪਾਰਟੀਆਂ ਨੇ ਉਹ ਹੋ ਗਈਆਂ ਕਰਪਟ। ਇਹ ਤਾਕਤ ਦੇ ਜ਼ਰੀਏ ਸਟੈਬਲਿਸ਼ਮੈਂਟ ਦੇ ਨਾਲ ਮਿਲ ਕੇ ਆਪਣੀ ਕੂਵਤ ਹਾਸਿਲ ਕਰ ਰਹੀਆਂ। ਇਸ 'ਤੇ ਵੀ ਅਸੀਂ ਗੱਲ ਕਰਦੇ ਰਹਿੰਦੇ ਹਾਂ, ਲੇਕਿਨ ਇਸ ਦਾ ਅੱਜ ਜਿਹੜਾ ਪਹਿਲੂ ਜਿਹੜਾ ਮੈਂ ਚਾਹ ਰਿਹਾ ਸਚਿਨ ਸਾਹਿਬ ਗੱਲ ਕਰੀਏ ਕਿ ਟ੍ਰਾਂਜੀਸ਼ਨ ਵਿੱਚ ਨੇ ਇਹਨਾਂ ਦੀ ਨਸਲਾਂ, ਨਵੀਂ ਨਸਲ ਨੂੰ ਇਹ ਟਰਾਂਸਫਰ ਹੋ ਰਿਹਾ, ਲੇਕਿਨ ਇਹ ਜਿਹੜੀ ਟਰਾਂਸਫਰ ਹੋ ਰਹੀ ਹੈ ਲੈਗੇਸੀ, ਇਹ ਬੜੇ ਇੱਕ ਅਨਨੈਚੁਰਲ, ਇੱਕ ਮੈਲਾਫਾਈਡੀ ਤਰੀਕੇ ਨਾਲ ਹੋ ਰਹੀ ਹੈ। ਇੱਕ ਪੂਰਾ ਕੋਈ ਡੈਮੋਕ੍ਰੈਟਿਕ ਪ੍ਰੋਸੈਸ ਦੇ ਜ਼ਰੀਏ ਬਿਲਾਵਲ ਆ ਰਿਹਾ ਹੁੰਦਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਹੂੰ, ਮਰੀਮ ਮਾਰੀ ਹੋਵੇ ਕੋਈ ਇਤਰਾਜ਼ ਨਹੀਂ, ਹਮਜ਼ਾ ਆਵੇ ਕੋਈ ਇਤਰਾਜ਼ ਨਹੀਂ, ਐਮਲ ਵਲੀ ਆਵੇ ਕੋਈ ਇਤਰਾਜ਼ ਨਹੀਂ, ਜਿੰਨੇ ਵੀ ਆਣਾ ਆਵੇ ਡੈਮੋਕ੍ਰੈਟਿਕ ਇਲੈਕਸ਼ਨ ਲੜਨ ਜਾਣ। ਇਹਨਾਂ ਨੇ ਉਹ ਤੇ ਆਵਾਮ ਦੇ ਨਾਲ ਰਿਸ਼ਤਾ ਸਿਆਸੀ ਜਮਾਤਾਂ ਨੇ ਖ਼ਤਮ ਕਰ ਦਿੱਤੀਆਂ। ਅੱਛਾ, ਉਹਦੇ 'ਚ ਪ੍ਰੋਬਲਮ ਚੋਇਸਾਂ ਕੀ ਹੈ? ਹੁਣ ਇਹ ਅਗਰ ਸਿਸਟਮ ਹੈ ਜਿਹੜਾ ਨਵਾਂ ਲੈ ਕੇ ਆ ਰਹੇ ਨੇ, ਨਵੇਂ ਸਿਸਟਮ ਨੂੰ ਚੱਲਣ ਵਾਸਤੇ ਇੱਕ ਬੜਾ ਕੰਸੈਂਸਸ ਚਾਹੀਦਾ ਹੁੰਦਾ, ਉਹ ਸਿਆਸੀ ਜਮਾਤਾਂ ਪੈਦਾ ਕਰਦੀਆਂ ਨੇ। ਲੱਗ ਇੰਝ ਰਿਹਾ ਕਿ ਇਹ ਜਿਹੜਾ ਸਿਆਸੀ ਜਮਾਤਾਂ ਅਗਰ ਔਨ ਬੋਰਡ ਵੀ ਆ ਗਈਆਂ ਨਾ, ਇਹਦਾ ਬੋਝ ਨਹੀਂ ਚੁੱਕਣਗੀਆਂ। ਹੂੰ, ਫਲੋਪ ਹੋ ਗਿਆ ਨਾ, ਸਿਆਸੀ ਜਮਾਤਾਂ ਨੇ ਤਾਕ ਵਿੱਚ ਇਹ ਸਿਸਟਮ ਡਿੱਗੇ, ਫਲਾਪ ਹੋਵੇ, ਤੇ ਉਹ ਉਹਨਾਂ ਕੋਲ ਗਲਤੀਆਂ ਹੋਈਆਂ, ਜਿਹੜੇ ਉਹਨੇ ਖਾਬੇ ਮਾਰੇ, ਜਿਹੜਾ ਉਹਨਾਂ ਨੇ ਕਰਪਸ਼ਨਾਂ ਕੀਤੀਆਂ, ਜੋ ਕੁਝ ਵੀ ਕੀਤਾ, ਉਹਨਾਂ ਨੇ ਜਿਹੜੇ ਵੀ ਸਟੈਬਲਿਸ਼ਮੈਂਟ ਮਿਲ ਕੇ ਮਨਸੂਬੇ ਬਣਾਏ, ਉਹਨਾਂ ਦਾ ਜ਼ਰਾ ਵਾਈਟ ਵਾਸ਼ ਹੋ ਜਾਵੇ, ਲਾਂਡਰੀ 'ਚ ਚਲੇ ਜਾਣ, ਹੂੰ, ਉਹਨਾਂ 'ਤੇ ਬੋਝ ਪਾ ਦੇਣ। ਜਿਹੜਾ ਇਹਨਾਂ ਨੂੰ ਚੁੱਕਣਾ ਪੈ ਰਿਹਾ, ਇਹ ਫਿਰ ਉਹਨਾਂ ਦੇ ਉੱਤੇ ਪਾ ਉਹਨਾਂ ਦੇਣ। ਦੇ ਇਹ ਪਾਸ ਉਸ ਮੌਕੇ ਦੀ ਤਲਾਸ਼ ਵਿੱਚ ਨੇ, ਹੂੰ। ਇਸ ਲਈ ਇਹਨਾਂ ਨੇ ਉਹ ਕਾਮਯਾਬ ਨਹੀਂ ਹੋਣ ਦੇਣਾ ਜਿਹੜਾ ਲੈ ਕੇ ਆਉਣਗੇ ਮਨਸੂਬਾ। ਹਾਂ, ਲੇਕਿਨ ਇਹ ਹੈ ਕਿ ਹੁਣ ਪਹਿਲਾਂ ਤਾਂ ਸਵਾਲ ਇਹ ਆ ਕਿ ਇਹ ਜਿਹੜੀ ਸੂਬੇ ਵਾਲੀ ਗੱਲ ਹੈ, ਇਸ ਪੀਪਲਸ ਪਾਰਟੀ ਤੇ ਨੂਨ ਲੀਗ ਮੰਨੇਗੀ ਵੀ ਨਹੀਂ ਮੰਨੇਗੀ, ਇਹ ਵੀ ਬੜਾ ਸਵਾਲ ਹੈ। ਆਹ ਨਹੀਂ, ਉਹਦੇ ਉੱਤੇ ਤੇ ਲਾਦਾ ਗੱਲ ਹੈ, ਉਹੀ ਤਾਂ ਮੈਂ ਕਹਿ ਰਿਹਾ ਕਿ ਉਹੀ ਇਹ ਤੇ ਸਿੰਧ ਵਾਲਿਆਂ ਨੂੰ ਤੇ ਛੇਤੀ ਮੌਕਾ ਲੱਭ ਜਾਏਗਾ। ਹਾਂ, ਬਿਲਕੁਲ। ਮਲਬਾ ਆਪਣੇ ਉੱਤੋਂ ਤੋਂ ਚੁੱਕ ਕੇ ਕਿਸੇ ਹੋਰ ਤੇ ਪਾਉਣ ਦਾ ਮੌਕਾ ਮਿਲ ਜਾਏਗਾ। ਇਹਨਾਂ ਦੀ ਮਤਲਬ ਇਹਨਾਂ ਦਾ ਮੰਨਣਾ ਕੋਈ ਇਤਨਾ ਆਸਾਨ ਕੰਮ ਨਹੀਂ ਹੈ। ਨਹੀਂ, ਮੁਝ ਆਸਾਨ ਨਹੀਂ ਹੈ। ਹਾਂਜੀ। ਪੰਜਾਬ ਵਿੱਚ ਹੋ ਸਕਦਾ ਹੈ, ਉਹ ਵੀ ਵੱਡੇ ਸੂਬੇ ਹੋ ਸਕਦੇ ਨੇ, ਛੋਟੇ ਨਹੀਂ ਹੋ ਸਕਦੇ। ਹਾਂ, ਲੇਕਿਨ ਉਹ ਜਿਹੜੀ ਪ੍ਰਪੋਜ਼ਲ ਆ ਰਹੀ ਉਹ ਤੇ ਇਹ ਆ ਰਹੀ ਕਿ ਹਰ ਸੂਬੇ ਦੇ ਤਿੰਨ ਤਿੰਨ ਅੱਗੇ ਸੈਂਟਰਲ ਸਾਊਥ ਤੇ ਚੌਧਰੀ ਬਣਾ ਸਾਹਿਬ, ਦੇਣ, ਇਹ ਸਦਰਾਂ ਫਿਰ ਇਸ ਤਰ੍ਹਾਂ ਬਣਾ ਦੇਣ। ਮੈਨੂੰ ਇਹ ਲੱਗਦਾ ਹੈ ਮਾਰੂਜ਼ੀ ਹਾਲਾਤ ਦੇ ਮੁਤਾਬਕ ਇਹ ਚੀਜ਼ ਹੋ ਸਕਦੀ ਹੈ, ਸਿਰਫ ਇੱਕ ਹਾਰਡ ਸਟੇਟ ਵਿੱਚ, ਉਹ ਇਸ ਨਿਜ਼ਾਮ ਵਿੱਚ ਨਹੀਂ ਹੋ ਸਕਦੀ ਜਿਹੜਾ ਇਸ ਵਕਤ ਚੱਲ ਰਿਹਾ। ਅੱਛਾ, ਹਾਰਡ ਸਟੇਡੀ ਦੀ ਵਜ਼ਾਰਤ ਯਾਨੀ ਕੀ ਇਹਨੂੰ ਆਖੀ? ਲਪੇਟ ਦਿਓ ਫੇਰ ਹੀ ਹੋ ਸਕਦੀ ਹੈ, ਕਿਉਂਕਿ ਉਸ ਤੋਂ ਇਲਾਵਾ ਤਾਂ ਕੋਈ ਚਾਂਸ ਨਹੀਂ। ਹੂੰ। ਤੇ ਇਹਦੇ ਵਿੱਚ ਅੱਛਾ, ਉਹ ਜਿਹੜੀ ਤੁਸੀਂ ਲੀਡਰਸ਼ਿਪ ਦੀ ਗੱਲ ਕਰ ਰਹੇ ਸੀ, ਨਕਵੀ ਸਾਹਿਬ ਨੇ ਲੀਡਰਸ਼ਿਪ ਵਾਲੀ ਗੱਲ ਵੀ ਕੀਤੀ। ਹੂੰ ਉਹਨਾਂ ਨੇ ਕਿਹਾ ਕਿ ਜਿਹੜੀ ਨਵੇਂ ਸੂਬੇ ਇਹਨਾਂ 'ਚ ਨਵੀਂ ਲੀਡਰਸ਼ਿਪ ਆਉਣੀ ਚਾਹੀਦੀ। ਹੂੰ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਲੈਪਟਾਪ ਸਕੀਮ ਹੈ ਨਾ, ਇਹਦੇ ਨਾਲ ਕੁਝ ਨਹੀਂ ਹੁੰਦਾ। ਯਾਨੀ ਕਿ ਉਹਨਾਂ ਨੇ ਨਾਲ ਹੂੰ, ਮਰੀਮ ਨਵਾਜ਼ ਨੂੰ ਵੀ ਹਾਂ ਥੋੜ੍ਹਾ ਰਗੇ ਦੇ ਆ। ਹਾਂ ਉਹ ਤੋਂ ਮੁਰਾਦ ਮੈਨੂੰ ਤਾਂ ਇਹ ਲੱਗਾ ਹਲਕਾ ਆ ਕਿ ਜਿਹੜੀ ਨਵੀਂ ਲੀਡਰਸ਼ਿਪ ਹੂੰ, ਸਿਆਸੀ ਜਮਾਤਾਂ ਦੀ ਨਾ, ਉਹ ਵੀ ਕਾਬਲੇ ਕਬੂਲ ਨਹੀਂ। ਹਾਂ ਉਹ ਚਾਹੁੰਦੇ ਨੇ ਕਿ ਛੋਟੇ ਸੂਬੇ ਬਣਨ ਤਾਂ ਉਹਦੇ 'ਚ ਬੰਦੇ ਵੀ ਨਵੇਂ ਆਉਣ, ਬਿਲਕੁਲ। ਟੈਕਨੋਕ੍ਰੇਟ ਹੋਣ ਜਾਂ ਹਾਂ ਜੋ ਵੀ ਹੋਣ। ਹਾਂ ਤੇ ਕਿਉਂਕਿ ਉਹਨਾਂ ਨੇ ਜਿਹੜੇ ਉੱਥੇ ਸਾਹਮਣੇ ਦੇ ਲੋਕ ਬੈਠੇ ਸੀਗੇ, ਉਹ ਸਾਰੇ ਉਹ ਟੈਕਨੋਕ੍ਰੇਟ ਹੀ ਸੀਗੇ। ਉਹਨਾਂ ਨੂੰ ਕਿਹਾ ਕਿ ਹੂੰ, ਮੈਂ ਤਾਂ ਸਮਝ ਰਿਹਾ ਕਿ ਤੁਹਾਡੀ ਯਕੀਨੀ ਤੁਸੀਂ 50% ਤੋਂ ਜ਼ਿਆਦਾ ਬੰਦੇ ਉਸ ਹੂੰ, ਗਵਰਨਿੰਗ ਮਾਡਲ ਦਾ ਹਿੱਸਾ ਹੋਣਾ ਤੁਸੀਂ। ਬਿਲਕੁਲ ਠੀਕ ਕਹਿ ਰਹੇ ਹੋ ਸਾਹਿਬ। ਹਾਂਜੀ। ਇਹ ਜਿਹੜੀ ਟ੍ਰਾਂਜੀਸ਼ਨ ਹੋ ਰਹੀ ਪੋਲੀਟੀਕਲ ਹੂੰ। ਜਮਾਤਾਂ 'ਚ, ਉਹ ਸਟੈਬਲਿਸ਼ਮੈਂਟ ਖੁਸ਼ ਤੇ ਨਹੀਂ ਹੈ, ਹਾਂ, ਮਜਬੂਰਨ ਕਰਨੀ ਪੈ ਰਹੀ ਹੈ ਉਹਨਾਂ ਨੂੰ। ਬਿਲਕੁਲ। ਲੇਕਿਨ ਉਹਨੂੰ ਇਹ ਸਵਾਲ ਬਣਦਾ ਹੈ ਕਿ ਬਈ ਤੁਸੀਂ ਬਾਕੀ ਪਾਰਟੀਆਂ ਨੂੰ, ਸਿਵਲ ਸੁਸਾਇਟੀ ਨੂੰ, ਇੱਥੇ ਤਲਬਾ ਯੂਨੀਅਨ ਨੂੰ ਇਜਾਜ਼ਤ ਦਿੱਤੀ ਕਿ ਇੱਥੇ ਕੋਈ ਪੋਲੀਟੀਕਲ, ਪੂਰੀ ਸੁਸਾਇਟੀ ਤੁਸੀਂ ਇਹ ਪੋਲੀਟੀਕਲ ਕਰਤੀ, ਯਾਨੀ ਗੈਰ ਸਿਆਸੀ ਕਰ ਦਿੱਤੀ। ਇੱਕ ਚਾਹੁੰਦੇ ਹੋ ਕਿ ਹੁਣ ਤੁਹਾਨੂੰ ਇੱਕ ਸਿਆਸੀ ਲੀਡਰਸ਼ਿਪ ਮਿਲ ਜਾਵੇ। ਹੂੰ। ਇਹ ਕਿਸ ਤਰ੍ਹਾਂ ਹੋ ਸਕਦਾ? ਮੁਮਕਿਨ ਹੀ ਕੋਈ ਨਹੀਂ। ਤੇ ਉਹ ਦੇਖੋ ਜੀ ਸਾਹਿਬ, ਉਹ ਸਿਆਸੀ ਸ਼ੂਰ ਦਾ ਬੜਾ ਫਾਇਦਾ ਹੁੰਦਾ, ਕਿਉਂਕਿ ਬਿਊਰੋਕ੍ਰੇਸੀ ਵੀ ਜਦੋਂ ਐਸੇ ਕੈਂਪਸ ਤੋਂ ਆਏਗੀ ਨਾ, ਜਿੱਥੇ ਸਿਆਸਤ ਹੁੰਦੀ ਹੋਵੇ, ਜਿੱਥੇ ਤਲਬਾ ਤਨਜ਼ੀਮਾਂ ਹੋਣ, ਇਲੈਕਸ਼ਨ ਹੁੰਦੇ ਹੋਣ, ਉਹਨੂੰ ਉਸ ਵਕਤ ਹੀ ਪਤਾ ਚੱਲ ਜਾਏਗਾ, ਅੱਛਾ ਅਫਸਰ ਹੋਏਗਾ ਕਿ ਯਾਰ ਇਹ ਦੇਖੋ ਇਹ ਡਾਇਨਾਮਿਕਸ ਨੇ, ਉਹ ਲਿਵ ਕਰਕੇ ਆਇਆ ਹੁੰਦਾ। ਹੁਣ ਉਹ ਬਿਲਕੁਲ ਇਹ ਘਰਾਂ ਵਿੱਚ ਮਾਹੌਲ ਕੋਈ ਨਹੀਂ ਸਿਆਸੀ ਗੱਲਬਾਤ ਦਾ, ਗੱਲਬਾਤ ਹੁੰਦੀ ਕੋਈ ਨਹੀਂ। ਇੱਥੇ ਮਜ਼ਹਬੀ ਵਜ਼ੀਫਿਆਂ 'ਤੇ ਗੱਲ ਹੁੰਦੀ ਹੈ, ਜਾਂ ਕਰਪਸ਼ਨ 'ਤੇ ਗੱਲ ਹੁੰਦੀ ਹੈ, ਪੈਸਿਆਂ 'ਤੇ ਗੱਲ ਹੁੰਦੀ, ਕੋਈ ਸਿਆਸੀ ਗੱਲ ਨਹੀਂ ਹੁੰਦੀ ਘਰਾਂ ਵਿੱਚ। ਪੰਜਾਬ ਵਿੱਚ ਤਾਂ ਕਮ ਅਜ਼ ਕਮ ਨਹੀਂ ਹੁੰਦੀ, ਬਲੋਚਿਸਤਾਨ ਸਿੰਧ ਵਿੱਚ ਇਸ ਤਰ੍ਹਾਂ ਹੁੰਦੀ ਹੀ, ਇਸ ਹੋਊਗੀ। ਤਰ੍ਹਾਂ ਹੀ। ਤੇ ਜਦੋਂ ਗੱਲ ਨਹੀਂ ਹੁੰਦੀ, ਮੁਹੱਲੇ 'ਚ ਨਹੀਂ ਹੁੰਦੀ, ਕਾਲਜ ਵਿੱਚ ਨਹੀਂ ਹੁੰਦੀ, ਕੈਂਪਸ 'ਤੇ ਨਹੀਂ ਹੁੰਦੀ, ਤੇ ਉਹ ਤੇ ਇਹ ਪੋਲੀਟੀਕਲ ਜ਼ੇਨ ਲੈ ਕੇ ਜਾਏਗਾ ਬਿਊਰੋਕਰੇਸੀ ਵਿੱਚ ਵੀ, ਤੇ ਉਹ ਤੇ ਉਸੇ ਤਰੀਕੇ ਨਾਲ ਡੀਲ ਕਰੇਗਾ ਜਿਵੇਂ ਮੌਲੀ ਜਾਂ ਮਦਰਸੇ ਦਾ ਆਪਣੇ ਸਟੂਡੈਂਟ ਨੂੰ ਕਰਦਾ। ਉਹ ਦੋ ਤਰੀਕੇ ਨਾਲ ਹੀ ਕਰਦਾ।
ਡੰਡੇ ਨਾਲ ਕਰਦਾ ਜਾਂ ਫਿਰ ਡੰਡੇ ਨਾਲ ਕਰਦਾ, ਇਹ ਤੇ ਤੁਹਾਨੂੰ ਪਤਾ ਹੀ ਹੈ। ਬਿਲਕੁਲ। ਤੇ ਇਹਦੇ ਵਿੱਚ ਰਾਣਾ ਸਾਹਿਬ ਜਿਹੜੀ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਕਿਹਾ ਬੈਠਾ, ਉਹਦੇ 'ਚ ਮੈਨੂੰ ਥੋੜ੍ਹੀ ਜਿਹੀ ਉਮੀਦ ਪੈਦਾ ਹੋਈ ਕਿ ਪੀਟੀਆਈ ਨੂੰ ਰਿਲੀਫ ਮਿਲ ਸਕਦਾ। ਤੇ ਉਹਦੇ 'ਚ ਕਿ ਉਹ ਵੀ ਉਹਨਾਂ ਨੂੰ ਵੀ ਮੌਕਾ ਸ਼ਾਇਦ ਹੂੰ। ਮਿਲ ਜਾਏ ਕਿ ਗੱਲਬਾਤ ਕਰਨ ਬੈਠ ਕੇ, ਤੇ ਕੋਈ ਹਲਕਾ-ਫੁਲਕਾ ਉਹਨਾਂ ਨੂੰ ਹਾਂ, ਕੋਈ। ਲੇਕਿਨ ਮੇਰਾ ਖਿਆਲ ਹੈ ਉਹਨੂੰ ਮੌਕਾ ਨਹੀਂ ਦੇਣਗੇ। ਅੱਛਾ। ਇਹਨਾਂ 'ਚ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ, ਜਿਹੜੇ ਤੁਹਾਡੇ ਦੋਸਤ ਫਵਾਦ ਚੌਧਰੀ ਸਾਹਿਬ ਡਾਇਲਾਗ ਸ਼ੁਰੂ ਕੀਤਾ। ਖਾਨ ਸਾਹਿਬ ਤੋਂ ਜ਼ਿਆਦਾ ਥ੍ਰੈਟ ਫੀਲ ਕਰਦੇ ਨੇ ਉਹ। ਬਿਲਕੁਲ। ਫਿਲਹਾਲ ਤੇ ਮੇਰਾ ਨਹੀਂ ਖਿਆਲ ਕਿ ਇਹਦੇ 'ਚ ਪੀਟੀਆਈ ਲਈ ਕੋਈ ਸੌਫਟ, ਪੀਟੀਆਈ ਤੋਂ ਮੁਰਾਦ ਹੈ ਖਾਨ ਸਾਹਿਬ ਲਈ ਕੋਈ ਸੌਫਟ ਹਾਂ, ਕਾਰਨਰ ਬਣ ਰਿਹਾ। ਇਹ ਹੋ ਸਕਦਾ ਹੈ ਕਿ ਖਾਨ ਸਾਹਿਬ ਨੂੰ ਜ਼ਰਾ ਪੀਟੀਆਈ ਨੂੰ ਟੇਮ ਕਰਨ ਵਾਸਤੇ, ਉਹਦੇ ਬੰਦਿਆਂ ਨੂੰ ਟੇਮ ਕਰਨ ਵਾਸਤੇ ਨਿਕਲਣ ਨਾ ਬਾਹਰ, ਪ੍ਰੋਟੈਸਟ ਨਾ ਕਰਨ, ਇਹਨਾਂ ਦਾ ਆਪਸ ਵਿੱਚ ਕੋਈ ਇਤਿਹਾਦ ਨਾ ਹੋ ਜਾਵੇ ਅਪੋਜੀਸ਼ਨ ਦਾ, ਪੀਟੀਆਈ ਪੀਪਲਸ ਪਾਰਟੀ ਤੇ ਇਹਦੇ ਨਾਲ ਕੋਈ ਤਹਿਰੀਕ ਸ਼ੁਰੂ ਨਾ ਕਰ ਦੇਵੇ, ਜਿਹਦਾ ਇਮਕਾਨ ਕੋਈ ਨਹੀਂ। ਹੂੰ। ਤੇ ਥੋੜ੍ਹਾ ਜਿਹਾ ਰਿਲੀਫ ਦੇ ਦੇਣਗੇ, ਲੇਕਿਨ ਇਹ ਹੈ ਕਿ ਉਹ ਖਾਨ ਸਾਹਿਬ ਨੂੰ ਨਹੀਂ ਛੱਡਣਗੇ। ਹਾਂ, ਮੈਨੂੰ ਵੀ ਲੱਗਦਾ ਕਿ ਹੂੰ। ਕੋਈ ਜਿਹੜੀ ਬਾਕੀ ਲੀਡਰਸ਼ਿਪ ਹੈ ਉਹ ਸ਼ਾਇਦ ਉਹਨੂੰ ਕੋਈ ਥੋੜ੍ਹਾ ਹਾਂ ਅੰਗੇਜ ਹਾਂ ਕਰਨ, ਬਿਲਕੁਲ। ਲੇਕਿਨ ਖਾਨ ਸਾਹਿਬ ਦੀ ਰਿਹਾਈ ਨਹੀਂ ਹਾਂ, ਲੱਗਦੀ। ਬਿਲਕੁਲ। ਉਸ ਤੋਂ ਹੈ ਪੀਟੀਆਈ ਵਾਲੇ ਰਹਿਣਗੇ, ਅੱਛਾ ਗੱਲਾਂ ਹੋ ਰਹੀਆਂ ਟੀਵੀ ਦੇ ਉੱਤੇ, ਬਹਿ ਜਾਣਗੇ ਸਾਰੇ ਇਹ ਦਨੋਸ਼ਵਰ ਜਿਹੜੇ ਤੁਹਾਡੇ ਹੂੰ, ਹੂੰ, ਹੂੰ। ਸਾਫੀ, ਇਹਨਾਂ ਨੇ ਫਿਰ ਉਹ ਦੂਰ ਦੂਰ ਦੀਆਂ ਕੁੜੀਆਂ ਲੈ ਕੇ ਆਉਣੀਆਂ ਨੇ ਖਾਨ ਸਾਹਿਬ ਦੇ ਬਾਰੇ 'ਚ, ਰਿਹਾਈ ਦੇ ਬਾਰੇ 'ਚ, ਮਨਸੂਬਿਆਂ ਦੇ ਬਾਰੇ 'ਚ, ਇਹ ਨਿਕਲਣਾ ਐਂਡ ਦੇ ਕੋਈ ਨਹੀਂ। ਬਿਲਕੁਲ। ਔਰ ਰਾਣਾ ਸਾਹਿਬ ਅਸਲ ਇਹ ਤੁਸੀਂ ਵੈਸੇ ਦੇਖਿਆ ਹੋਣਾ ਕਿ ਪਾਕਿਸਤਾਨ ਜਿਹੜਾ ਵੀ ਨਵਾਂ ਸੈਟਅਪ ਆਉਂਦਾ, ਹੂੰ ਤੇ ਫਿਰ ਕਹਿੰਦੇ ਹੁੰਦੇ ਜੀ ਕਿ ਦੋਨੀ ਪਾਰਟੀਆਂ ਸੇਮ ਪੇਜ ਤੇ ਨੇ। ਤੇ ਹੂੰ। ਫਿਰ ਸਾਡੇ ਲੋਕ ਇੰਤਜ਼ਾਰ ਕਰਦੇ 3 ਸਾਲ ਬਾਅਦ ਕਿ ਹੁਣ ਇਹ ਜਿਹੜਾ ਪੇਜ ਆ ਨਾ ਇਹ ਖਰਾਬ ਹਾਂ ਫਟਣੇ ਵਾਲਾ ਕਦੋਂ। ਹਾਂ। ਤੇ ਉਹ ਜਿਹੜਾ ਹੁਣ ਹੂੰ, ਇਸ ਜਿਹੜਾ ਮੌਜੂਦਾ ਸੈਟਅਪ ਇਹਦੇ ਨਾਲ ਵੀ ਇਹ ਹੋਇਆ ਕਿ 3-4 ਹਾਂ। ਸਾਲ ਤੇ ਇਹਨਾਂ ਦੇ ਪਹਿਲੇ ਜਿਹੜੇ ਹੂੰ ਪੀਡੀਐਮ ਵਾਲੇ ਉਹ ਤੇ ਹੁਣ 2024 ਤੋਂ ਹੂੰ ਬਾਅਦ ਉਹ ਕੋਈ 3 ਸਾਲ 3.5 ਸਾਲ ਤੇ ਆਰਾਮ ਦੇ ਹੂੰ। ਨਾਲ ਲੰਘ ਗਿਆ, ਲੇਕਿਨ ਹੁਣ ਚੀਜ਼ਾਂ ਜਿਹੜੀਆਂ ਨਾ ਉਹ ਜਿਹੜਾ ਪੇਜ ਬਿਲਕੁਲ। ਜਿਹੜਾ ਨਾ ਉਹਦੇ 'ਚ ਕਰੈਕ ਹੋਣੇ ਸ਼ੁਰੂ ਹੋ ਹਾਂ ਗਏ, ਬਿਲਕੁਲ, ਉਹਦੇ ਉਹ ਦਰਾੜਾਂ ਆਉਣੀ ਇੱਕ ਸ਼ੁਰੂ ਹੋ ਗਈ। ਸਿਸਟਮ ਦੀ ਖਰਾਬੀ ਹੈ ਨਾ, ਹਾਂ, ਜਿਹਨੂੰ ਕਹਿੰਦੇ ਨਾ ਫਰਸੂਦਾ ਨਿਜ਼ਾਮ। ਬਿਲਕੁਲ। ਇਹੀ ਤੇ ਹੈ ਕਿ ਇਹਦੇ 'ਚ ਟਰਸਟ ਹੈ ਹੀ ਨਹੀਂ, ਇਹਦੇ ਉੱਤੇ ਲੌਂਗ ਟਰਮ ਪੋਲਿਸੀ ਕੋਈ ਨਹੀਂ, ਤੇ ਪਾਲਿਸੀਆਂ ਹੈ ਕੋਈ ਨਹੀਂ, ਤੇ ਫਿਰ ਉਹ ਹਰ 2 ਸਾਲਾਂ ਬਾਅਦ ਹਕੂਮਤ ਹੀ ਬਦਲਣੀ, ਕਿਉਂਕਿ ਪਾਲਿਸੀ ਤੇ ਇਲਜ਼ਾਮ ਨਹੀਂ ਜਾਣਾ, ਉਹ ਬਿਲਕੁਲ। ਤੇ ਜਿਵੇਂ ਤੁਸੀਂ ਹਕੂਮਤ ਕਰ ਰਹੇ ਹੋ ਉਸ ਤੇ ਜਾਣਾ। ਰਾਣਾ ਸਾਹਿਬ, ਔਰ ਇੱਕ ਤੇ ਆਖਰੀ ਇੱਕ ਗੱਲ ਮੈਨੂੰ ਬੜੀ ਜ਼ਿਹਨ 'ਚ ਆਈ, ਉਹ ਹੂੰ ਇਹ ਕਿ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਮਹੂਰੀਅਤ 3-4 ਜਿਹੜੇ ਨਾ ਸਿਸਟਮ ਨੇ, ਤੇ ਇੱਕ ਅਗਰ ਨਹੀਂ ਚੱਲ ਰਿਹਾ ਤੇ ਇਹਨੂੰ ਹੂੰ। ਅਸੀਂ ਕਿਉਂ ਘਸੀਟੀ ਜਾ ਰਹੇ ਹਾਂ ਕਿ ਹੋਰ ਨਵਾਂ ਲਿਆਓ। ਉਹਦੇ 'ਚ ਮਤਲਬ ਉਹਨਾਂ ਨੇ ਕੋਈ ਹੋਰ ਤਰ੍ਹਾਂ ਦਾ ਕੋਈ ਕਿਹੜੇ ਮਜ਼ੀਦ। ਕਿਹੜੇ ਤਿੰਨ ਮੇਰਾ ਡੈਮੋਕ੍ਰੇਟ ਅਸਲ ਤੇ ਤੇ ਇਹ ਹੈ ਚੱਲ ਕਿ ਕਿਹੜਾ ਰਿਹਾ ਉਹਨਾਂ ਚੋਂ? ਆਹ ਤੇ ਹੁਣ ਜਿਹੜਾ ਪਾਰਲੀਮੈਂਟਰੀ ਨਿਜ਼ਾਮ ਹੀ ਚੱਲ ਰਿਹਾ ਨਾ, ਤੇ ਸ਼ਾਇਦ ਅੱਛਾ। ਉਹ ਸਦਾਰਤੀ ਨਿਜ਼ਾਮ, ਲੇਕਿਨ ਸਦਾਰਤੀ ਨਿਜ਼ਾਮ ਤੇ ਦੁਬਾਰਾ ਨਹੀਂ ਆ ਸਕਦਾ। ਹਾਂ, ਉਹਦੇ ਲਈ ਤਾਂ ਪੂਰੀ ਇਸ ਤੇ ਕਨਸਟੀਟਿਊਸ਼ਨ ਬੜੀ ਅਰੇਂਜਮੈਂਟ ਗੱਲ ਚੇਂਜ ਹੋਈ ਹੈ ਕਰਨੀ ਇੱਥੇ। ਪੈਣੀ। ਹਾਂ ਲੇਕਿਨ ਵੈਸੇ ਕੋਈ ਇਹਦੇ ਅੰਦਰ ਹੀ ਕੋਈ ਇਹਨੂੰ ਇਸ ਤਰ੍ਹਾਂ ਦਾ ਕਰਨਾ ਚਾਹੁੰਦੇ ਆ ਸ਼ਾਇਦ ਕੋਈ, ਹਾਂ। ਕਿ ਉਹ ਜ਼ਰਾ ਕੋਈ ਪ੍ਰੈਜ਼ੀਡੈਂਸ਼ੀਅਲ ਤੇ ਪਾਰਲੀਮੈਂਟਰੀ ਕੋਈ ਮਿਕਸ ਜੋਈ ਟਾਈਪ ਸਾਹਿਬ, ਮੈਂ ਜਿਹਾ ਫੜ ਕੋਈ। ਲਈ ਗੱਲ, ਮੈਂ ਫੜ ਲਈ, ਅੱਛਾ। ਮੈਂ ਫੜ ਲਈ, ਮੈਂ ਉਹ ਗੱਲ ਫੜ ਲਈ ਮੈਂ ਕਿ ਥਾਈਲੈਂਡ ਵਿੱਚ ਨਾ ਹੂੰ, ਸੈਨੇਟ ਵਿੱਚ ਮੈਂਬਰ ਆਉਂਦੇ ਨੇ ਸਿਕਿਉਰਿਟੀ ਅਦਾਰਿਆਂ ਤੋਂ, ਫੌਜ ਤੋਂ। ਜਦੋਂ ਮਿਆਨਮਰ ਫਿਰ ਇਲੈਕਸ਼ਨ ਹੋ ਗਿਆ, ਉੱਥੇ 34% ਸੀਟਾਂ ਨੇ ਫੌਜ ਦੀਆਂ, ਅਪਰ ਹਾਊਸ, ਹੂੰ। ਲੋਅਰ ਹਾਊਸ, ਨੈਸ਼ਨਲ ਅਸੈਂਬਲੀ। ਤੇ ਇਸੇ ਤਰੀਕੇ ਨਾਲ ਇਜਿਪਟ 'ਚ ਕੁਝ ਮੈਂਬਰ ਆਉਂਦੇ ਨੇ ਫੌਜ ਤੋਂ, ਨਹੀਂ 22% ਆਉਂਦੇ ਨੇ ਮਿਲਟਰੀ ਤੋਂ। ਇਹ ਵੀ ਜਮਹੂਰੀਅਤ ਹੀ ਹੈ ਇਹਨੂੰ ਹਾਂ, ਲੇਕਿਨ ਅੱਛਾ, ਇਹ ਤੁਸੀਂ ਗੱਲ ਬੜੀ ਗੱਲ ਲੱਭ ਲੈਂਦੇ ਹੋ। ਤੁਹਾਨੂੰ ਪਤਾ ਜਿਹੜੀਆਂ ਕੱਲ੍ਹ ਉੱਥੇ ਤਕਰੀਰਾਂ ਹੋਈਆਂ, ਉੱਥੇ ਹਾਂ। ਨਕਵੀ ਸਾਹਿਬ ਨੇ ਸਪੀਚ ਕੀਤੀ ਹੈ, ਹੂੰ। ਉੱਥੇ ਜਿਹੜੀ ਬਾਕੀ ਤਕਰੀਰਾਂ ਹੋਈਆਂ ਉਹ ਕੀ ਹੋਈਆਂ, ਉਹ ਕੀ? ਉਹ ਬੜੀਆਂ ਮਜ਼ੇਦਾਰ ਨੇ। ਹੂੰ। ਉਹ ਇਸ ਤਰ੍ਹਾਂ ਦੀ ਗੱਲ ਹੀ ਹੋਈ ਹੈ, ਲੇਕਿਨ ਉਹ ਅੱਛਾ। ਖੈਰ ਉਹਨਾਂ ਨੇ ਫੌਜ ਤੇ ਨਹੀਂ ਗੱਲ ਕੀਤੀ। ਹੂੰ। ਉੱਥੇ ਇੱਕ ਬਿਜ਼ਨਸਮੈਨ ਦੀ ਤਕਰੀਰ ਦਾ ਵੀ ਕਲਿੱਪ ਚੱਲ ਰਿਹਾ ਸੋਸ਼ਲ ਮੀਡੀਆ ਤੇ, ਉਹਨੇ ਕਿਹਾ ਜੀ ਕਿ ਸਾਡੀਆਂ ਸੀਟਾਂ ਰੱਖੋ, ਅੱਛਾ। 4 ਨੈਸ਼ਨਲ ਅਸੈਂਬਲੀ ਰੱਖੋ, 4 ਸੈਨੇਟ ਰੱਖੋ, ਹਰ 10 ਪ੍ਰੋਵਿੰਸ਼ਲ ਅਸੈਂਬਲੀ ਰੱਖੋ। ਉਹਨਾਂ ਉਹੀ। ਨੇ ਕਹਿੰਦਾ ਅਸੀਂ ਇਸ ਮੁਲਕ 'ਚ ਡਾਲਰ ਡਾਲਰ ਕਰਦੇ ਹਾਂ। ਹਾਂ। ਉਹ ਪਤਾ ਨਹੀਂ ਕਿੱਥੋਂ ਅੱਗੇ ਅੱਗੇ ਵੀ ਕਦੀ ਇੰਝ ਹੀ ਕਹਿੰਦੇ ਨੇ, ਕਦੀ ਕਹਿੰਦੇ ਡਾਲਰ ਇਹਨਾਂ ਨੇ ਕਿੱਥੋਂ ਕਰ ਹਾਂ ਦੇਣੇ, ਠੀਕ ਹੈ ਨਾ। SIFC ਬਣਦੀ ਹੈ, ਹਾਂ, ਕਹਿੰਦੇ ਜੀ ਯਾਨੀ ਕਿ ਕਿ ਪਤਾ ਨਹੀਂ ਹਾਂ, 58 ਅਰਬ ਰੁਪਏ ਲਿਆਵਾਂਗੇ ਤੇ ਇਹ ਕਰ ਲਾਂਗੇ। ਇਹ ਖਲਾਈ ਮਨਸੂਬੇ ਬਣਾਉਂਦੇ ਹਾਂ, ਰਹਿੰਦੇ ਨੇ। ਲੇਕਿਨ ਮੈਨੂੰ ਇਹ ਲੱਗਾ ਕਿ ਜਿਹੜੀ, ਕਿਉਂਕਿ ਇਹਨਾਂ ਨੇ ਗੱਲ ਵੀ ਸਾਰੀ ਹੂੰ ਕੀਤੀ ਨਾ, ਬਿਜ਼ਨਸ ਹੂੰ ਕਾਨਫਰੰਸ ਹੀ ਸੀ ਨਾ, ਬਿਜ਼ਨਸਮੈਨ ਸਾਰੇ ਚੈਂਬਰਸ ਇਕੱਠੇ ਹੂੰ ਹੋਏ ਸੀ। ਹੂੰ। ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਥੋੜਾ ਜਿਹਾ ਇਹਨਾਂ ਨੇ, ਕਿਉਂਕਿ ਉਹ ਹਾਂ ਨਿਜ਼ਾਮ ਤੇ ਪੈਸੇ ਸੇ ਲਾਉਂਦੇ ਨੇ, ਮੁਖਤਲਿਫ ਪਾਰਟੀਆਂ ਦੇ ਉਹ ਤੁਹਾਨੂੰ ਬਿਲਕੁਲ। ਪਤਾ ਉਹ ਫਾਈਨਾਂਸਰ ਹੁੰਦੇ ਨੇ, ਹੂੰ ਉਹਨਾਂ ਨੂੰ ਵੀ ਕੋਈ ਲੱਗਦਾ ਲੋਲੀਪੌਪ ਦੇ ਰਹੇ ਨੇ ਕਿ ਤੁਹਾਨੂੰ ਹੂੰ। ਸ਼ੀਟਾਂ ਸ਼ੀਟਾਂ ਦਿੰਦੇ ਨੇ, ਹਾਂ ਇਹ ਜ਼ਰਾ ਕੰਪੇਨ ਨੂੰ ਚੁੱਕੋ। ਮੈਨੂੰ ਤੇ ਇਹ ਬਿਲਕੁਲ, ਮਹਿਸੂਸ ਇਹੀ ਹੋਇਆ। ਚੱਲ ਰਿਹਾ। ਹਾਂਜੀ। ਇਹ ਸਾਰਾ ਪਾਵਰ ਨੂੰ ਆਪਣੇ ਆਪ ਨੂੰ ਜਦੋਂ ਰੋੜ ਹੋਣੀ ਹੁੰਦੀ ਹੈ ਨਾ, ਇਹ ਸਭ ਸਿੱਧਾ ਜਿਹਾ ਅਸੂਲ ਹੈ। ਤੁਹਾਡੇ ਹੱਥ 'ਚ ਤੁਹਾਡੇ ਕੋਲ ਪੈਸਾ ਹੈ, ਇੱਕ ਤੁਸੀਂ ਇਹ ਵੀ ਲੁਟਾਈ ਜਾ ਰਹੇ ਹੋ, ਲੁਟਾਈ ਜਾ ਰਹੇ ਹੋ, ਤੇ ਜਦੋਂ ਥੋੜ੍ਹੇ ਜਿਹੇ ਰਹਿ ਜਾਣਗੇ ਫਿਰ ਕੀ ਕਰੋਗੇ ਤੁਸੀਂ? ਹੱਥ ਘੁੱਟ ਲਓਗੇ, ਹਾਂ, ਹੈ ਨਾ। ਬਿਲਕੁਲ। ਫਿਰ ਉਹੀ ਹੈ, ਇਵੇਂ ਰੇਤ ਜਿਵੇਂ ਹੱਥਾਂ 'ਚ ਹੁੰਦੀ ਹੈ, ਉਹ ਨਿਕਲਣਾ ਸ਼ੁਰੂ ਹੁੰਦੀ ਹੈ ਤੇ ਇੱਕਦਮ ਮੁੱਠੀ ਭਰ, ਤੇ ਹਮੇਸ਼ਾ ਇਹੀ ਹੁੰਦਾ।
ਹੁਕੂਮਤਾਂ ਚੱਲਦੀਆਂ ਨੇ, ਡੈਮੋਕ੍ਰੇਸੀ ਚੱਲਦੀ ਪਾਲਿਸੀਆਂ ਦੇ ਉੱਤੇ। ਇਲੈਕਸ਼ਨਾਂ ਤੇ ਚੱਲਦੀ ਹੈ। ਦੂਜਾ ਉਹਦਾ ਪਿਲਰ ਹੁੰਦਾ ਪਾਲਿਸੀ। ਪਾਲਿਸੀ ਹੁੰਦੀ ਹੈ ਲੌਂਗ ਟਰਮ, ਕਿ ਉਹਨੂੰ ਮੌਕਾ ਦਿਓ, ਚੱਲਣ ਦਿਓ। ਉਹ ਚਿਹਰਿਆਂ 'ਤੇ ਨਹੀਂ ਚੱਲਦੀ। ਇਹ ਗੱਲ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਜਿਹੜੀ ਗੱਲ ਹੁੰਦੀ ਨਾ ਕਦੀ ਕਦੀ, ਉਹ ਮੈਨੂੰ ਨਹੀਂ ਪਤਾ ਕਿੰਨੀ ਸੀਰੀਅਸ ਹੈ। ਕਿ ਜੀ ਜਿਵੇਂ ਮਿਸਾਕੇ ਜਮਹੂਰੀਅਤ ਹੋਇਆ ਸੀ, ਮਿਸਾਕੇ ਮਈਸ਼ਤ ਹੋਣਾ ਚਾਹੀਦਾ। ਇਹ ਗੱਲ ਹੈ ਕਿ ਤੁਸੀਂ ਇਹ ਤੈਅ ਕਰ ਲਓ ਕਿ ਇਹ ਮਈਸ਼ਤ ਦੇ ਇਹ ਵਾਲੇ ਜਿਹੜੇ ਫੈਸਲੇ, ਇਹ ਸਾਡੀ ਇੰਡਸਟਰੀਅਲ ਪੋਲਿਸੀ ਹੈ, ਇਹ ਸਾਡੀ ਐਗਰੀਕਲਚਰ ਪੋਲਿਸੀ ਹੈ, ਇਹ ਸਾਡੀ ਫੋਰਨ ਇਨਵੈਸਟਮੈਂਟ ਦੀ ਹੈ, ਇਹ ਸਾਡੀ ਰੇਅਰ ਅਰਥ ਮਿਨਰਲਸ ਦੀ ਹੈ, ਇਹ ਸਾਡੀ ਟ੍ਰੈਡੀਸ਼ਨਲ ਪੋਲਿਸੀ ਹੈ। ਫਿਰ ਕਾਪੀ ਪੇਸਟ ਨਹੀਂ ਕਰਨਾ ਬਾਹਰੋਂ, ਚੋਰੀ ਨਹੀਂ ਕਰਨਾ। ਕਿਉਂਕਿ ਜਦੋਂ ਚੋਰੀ ਕਰੋਗੇ ਤਾਂ ਤੁਹਾਡੇ ਜ਼ਿਹਨ 'ਚ ਹੁੰਦਾ ਸੀ ਤੇ ਕੰਮ ਕਰਨੇ ਹੀ ਨਹੀਂ। ਇਹ ਤਾਂ ਸਿਰਫ ਐਵੇਂ ਸ਼ੋ ਹੂੰ। ਡਿਬੇਟ ਪ੍ਰੋਪਰ ਕਾਰਡ ਹੋਵੇ। ਇਹ ਇਸ਼ੂਜ਼ ਤੋਂ ਛੱਡ ਕੇ ਉਸ ਤੋਂ ਇਲਾਵਾ ਤੁਸੀਂ ਫਿਰ ਜਿਹੜੀ ਮਰਜ਼ੀ ਬਹਿਸਾਂ ਕਰੋ, ਜੋ ਮਰਜ਼ੀ ਕਰੋ, ਇਹਨਾਂ ਪਾਲਿਸੀਆਂ ਨੂੰ ਕੋਈ ਨਹੀਂ, ਉਸ 'ਤੇ ਨਹੀਂ ਆਉਂਦੇ। ਬਿਲਕੁਲ। ਔਰ ਦੂਸਰਾ ਜਿਹੜੇ ਨਿਜ਼ਾਮ ਨੂੰ ਕ੍ਰਿਟੀਸਾਈਜ਼ ਕਰ ਰਹੇ ਹੈ, ਔਰ ਦੇਖੋ ਇਹ 1973 ਦੇ ਕਾਨੂੰਨ ਜਿਹੜਾ ਆਇਨ ਬਣਿਆ, ਹੂੰ। ਉਹ ਅਸੀਂ ਐਵੇਂ ਨਹੀਂ ਲਿਆ। ਉਸ ਹਾਂ ਤੋਂ ਬਾਅਦ ਮੁਲਕ ਟੁੱਟਾ, ਉਸ ਤੋਂ ਹਾਂ। ਪਹਿਲਾਂ ਮੁਲਕ ਟੁੱਟਾ, ਉਸ ਤੋਂ ਪਹਿਲਾਂ ਬੜੀਆਂ ਕੁਰਬਾਨੀਆਂ ਦਿੱਤੀਆਂ ਲੋਕਾਂ ਨੇ ਹੂੰ ਉਸ ਇੱਕ ਕੰਸੈਂਸਸ ਆਇਨ ਦੇ ਉੱਤੇ। ਹੂੰ। ਉਸ ਤੋਂ ਔਨਵਰਡ ਲੇਕਿਨ ਉਹ ਉਸ ਆਇਨ ਦੇ ਤਹਿਤ ਜਿਹੜਾ ਸਿਸਟਮ ਸੀ, ਉਹ ਉਹਨੂੰ ਚੱਲਣ ਹੀ ਨਹੀਂ ਦਿੰਦੇ। ਹਾਂ ਉਹਨੂੰ ਉਹ ਕਮ ਸੇ ਕਮ ਚੱਲੇਗਾ ਹਾਂ 10-20 ਬਿਲਕੁਲ ਸਾਲ ਤੇ ਖੁਦ ਹੀ ਉਹ ਬਿਹਤਰ ਹੋ ਬਿਲਕੁਲ। ਜਾਏਗਾ, ਹਾਂ ਇੰਪਰੂਵ ਹੋ ਜਾਏਗਾ। ਉਹ ਹਾਂ। ਤੇ ਵੈਂਟੀਲੇਟਰ ਤੇ ਰਹਿੰਦਾ। ਹੂੰ। ਕਦੀ ਉਹਨੂੰ ਕਿਸ ਤਰ੍ਹਾਂ ਉਹਦੇ ਚ ਤਬਦੀਲੀ ਹੁੰਦੀ, ਕਦੀ ਕਿਸ ਤਰ੍ਹਾਂ ਹੁੰਦੀ ਹਾਂ ਹੈ। ਉਹਨੂੰ ਤਰੋੜ ਮਰੋੜ ਕੇ ਇਹ ਉਹ ਕਰਦੇ ਰਹਿੰਦੇ ਨੇ, ਫਿਰ ਬਸ। ਠੀਕ ਹੁੰਦਾ, ਫਿਰ ਨਵੀਂ ਹਾਂ ਤਰੋੜ ਮਰੋੜ ਹੁੰਦੀ ਹੈ। ਇਸ ਤਰ੍ਹਾਂ ਹੀ ਕੰਮ ਚੱਲ ਰਿਹਾ। ਬਸ ਉਹ ਪਹਿਲੇ ਖੁੱਲ੍ਹ ਕੇ ਗੱਲ ਹੋ ਜਾਂਦੀ ਸੀ ਕਿ ਉਹ ਸਮਝ ਵੀ ਆ ਜਾਂਦੀ ਸੀ ਕਿ ਸਿਵਲ ਮਿਲਟਰੀ ਇੰਬੈਲੈਂਸ। ਹੁਣ ਉਹ ਵੀ, ਉਸ 'ਤੇ ਵੀ ਗੱਲ ਨਹੀਂ ਹੁੰਦੀ। ਉਹ ਫਿਰ ਕਿਉਂਕਿ ਇੱਕ ਦੇ ਕੋਲ ਬੋਝ ਜ਼ਿਆਦਾ ਹੋਵੇ ਨਾ, ਇੱਕ ਮਸਲ ਵੱਡਾ ਹੋ ਜਾਵੇ, ਤੇ ਉਹ ਨਹੀਂ ਚਾਹੁੰਦਾ ਕਿ ਦੂਜੇ ਵਾਲਾ ਮਸਲ ਮਜ਼ਬੂਤ ਹੋਵੇ, ਸਟਰੋਂਗ ਹੋਵੇ। ਇਹ ਇੰਨਾ ਜਿਹਾ ਮਸਲਾ ਹੈ। ਆਪਸ 'ਚ ਲੜਦੇ ਰਹਿੰਦੇ ਸਨ। ਚੀਜ਼ਾਂ ਕਾਫੀ ਠੀਕ ਹੋਣ ਵਾਲੀਆਂ ਨੇ, ਲੇਕਿਨ ਇਹ ਜਿਹੜਾ ਜਮਹੂਰੀਅਤ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਚੋਈ ਸਾਹਿਬ, ਉਹਦੇ 'ਚ ਤੁਹਾਡੇ 'ਚ ਇੱਕ ਬਰਦਾਸ਼ਤ ਪੈਦਾ ਹੁੰਦੀ, ਗੱਲ ਕਰਨ ਦੀ, ਤਨਕੀਦ ਸੁਣਨ ਦੀ ਗੱਲ, ਬਰਦਾਸ਼ਤ ਪੈਦਾ ਹੁੰਦੀ। ਉਹ ਜਦੋਂ ਸਿਸਟਮ ਕਲੋਜ਼ ਹੋ ਜਾਵੇ, ਹਾਈਬ੍ਰਿਡ ਸਿਸਟਮ ਵਿੱਚ ਵੀ ਬੜੀ ਘੱਟ ਗੁੰਜਾਇਸ਼ ਹੁੰਦੀ ਤਨਕੀਦ ਸੁਣਨ ਦੀ, ਬਰਦਾਸ਼ਤ ਕਰਨ ਦੀ। ਤੇ ਜਦੋਂ ਬਿਲਕੁਲ ਹੀ ਕਲੋਜ਼ ਹੋ ਜਾਵੇ, ਸਿਕਿਉਰਿਟੀ ਸਟੇਟ ਬਣ ਜਾਵੇ, ਜਿਵੇਂ ਫਰੀਡਮ ਹਾਊਸ ਵਾਲੇ ਕਹਿ ਰਹੇ ਨੇ ਕਿ ਪਾਕਿਸਤਾਨ ਤੇ 2023 ਤੋਂ ਸਿਕਿਉਰਿਟੀ ਸਟੇਟ ਹੋ ਗਿਆ, ਹੂੰ। ਅਸੀਂ ਨਹੀਂ ਕਹਿ ਰਹੇ। ਉਹਦੇ ਟੋਲਰੈਂਸ ਹੋਰ ਘੱਟ ਹੋ ਜਾਂਦੀ। ਜਦੋਂ ਟੋਲਰੈਂਸ ਘੱਟ ਹੋ ਜਾਂਦੀ ਹੈ, ਉਹ ਨਿਜ਼ਾਮ ਫਿਰ ਕਲੋਜ਼ ਹੋ ਜਾਂਦਾ, ਉਹਦੇ 'ਚ ਗਰੋਥ ਨਹੀਂ ਹੋ ਸਕਦੀ। ਕਿਉਂਕਿ ਤੁਸੀਂ ਬਾਅਦ ਦਾਅਵੇ ਕਰਦੇ ਰਹਿੰਦੇ ਹੋ ਕਿ ਜੀ ਕਿ ਠੀਕ ਹੋ ਰਿਹਾ, ਠੀਕ ਹੋ ਰਿਹਾ, ਲੇਕਿਨ ਉਹ ਜਦੋਂ ਚੀਜ਼ਾਂ ਪਰਦਾ ਹਟਦਾ ਹੈ ਨਾ, ਬਾਅਦ ਇਹ ਪਤਾ ਚੱਲਦਾ ਹੈ ਕਿ ਅੰਦਰ ਤੇ ਬਹੁਤ ਕੜਮਸ ਪਿਆ ਹੈ। ਇਹ ਪ੍ਰੋਬਲਮ ਚਾਹ ਰਹੇ, ਲੇਕਿਨ ਦੇਖੋ ਕੋਈ ਸਮਝ ਆ ਜਾਵੇ ਨਾ, ਆਵੇ ਨਾ ਆਵੇ, ਤੇ ਅਸੀਂ ਤੇ ਇੱਥੇ ਹੀ ਆ ਚੋਈ ਸਭ, ਅਸੀਂ ਕਿੱਥੇ ਜਾਣਾ। ਰੋਟੀ ਖਾਵਾਂਗੇ, ਬਰੰਚ ਕਰਾਂਗੇ। ਅੱਛਾ ਜੀ, ਤੇ ਮੇਰੇ ਖਿਆਲ ਹੈਂ ਕੋਈ ਮਜ਼ੀਦ ਚੀਜ਼ ਰਹਿ ਤਾਂ ਨਹੀਂ ਗਈ ਅੱਜ? ਚੀਜ਼ਾਂ ਤੇ ਬਹੁਤ ਨੇ, ਗੱਲ ਵਧਾਈ ਜਾਓਗੇ ਤੇ ਬਸ ਸਾਡੇ ਆਪਣੇ ਖਿਲਾਫ ਹੀ ਕੇਸ ਬਿਲਡ ਹੁੰਦਾ ਜਾਏਗਾ। ਅੱਛਾ ਜੀ। ਤੇ ਕਿਉਂਕਿ ਬਿਹਤਰ ਹੀ ਇਹ ਗੱਲ ਮੁਕਾਈ। ਹਾਂ, ਕਸ਼ਮੀਰ ਦੀ ਗੱਲ ਵੀ ਨਹੀਂ ਕੀਤੀ, ਉੱਥੇ ਪਹਿਲਾਂ ਬੜੀ ਲੜਾਈ ਕਸ਼ਮੀਰ ਚੱਲ ਦਾ ਰਹੀ ਤਾਂ ਸੀ। ਇਹ ਦੇਖੋ ਨਾ, ਜਿਸ ਵਕਤ ਹੈ DGISPR ਸਾਹਿਬ, ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸਨ, ਉਸ ਵਕਤ ਮੁਜ਼ੱਫਰਾਬਾਦ ਵਿੱਚ ਲਾਲ ਕਿਲ੍ਹੇ ਦੇ ਸਾਹਮਣੇ ਉਹ ਮੁਜ਼ਾਹਿਰੀਨ ਦੇ ਉੱਤੇ ਸ਼ੈਲਿੰਗ ਹੋ ਰਹੀ ਸੀ। ਅੱਛਾ। ਉਹ ਗਵਰਨੈਂਸ ਦੀ ਗੱਲ ਕਰ ਰਹੇ ਸਨ, ਉਹ ਇਤਮਾਦ ਦੀ ਗੱਲ ਕਰ ਰਹੇ ਸਨ, ਉਹ ਕਸ਼ਮੀਰ ਦੇ ਇਸ਼ੂ ਦੀ ਗੱਲ ਕਰ ਰਹੇ ਸਨ, ਉਹ ਇੰਡੀਆ ਦੇ ਵਿੱਚ ਕਸ਼ਮੀਰ ਵਿੱਚ ਜਿਹੜਾ ਮਕਬੂਜ਼ਾ ਕਸ਼ਮੀਰ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ, ਉਹਨਾਂ ਦੀ ਗੱਲ ਕਰ ਰਹੇ ਸਨ। ਤੇ ਇਹ ਦੇਖੋ, ਗੱਲ ਕਰਨਾ ਤੇ ਕੋਈ ਉਹਦਾ ਬਿੱਲ ਨਹੀਂ ਆਉਂਦਾ, ਜੋ ਅਮਲ ਦਾ ਹੀ ਹੈ, ਉਹਦੇ ਉੱਤੇ ਹੀ ਡਿਪੈਂਡ ਕਰਦਾ ਹੈ। ਉਹਦੇ 'ਚ ਕਸ਼ਮੀਰ ਵਾਲੇ ਇਸ਼ੂ ਤੇ ਨੂਨ ਲੀਗ ਤੇ ਪੀਪਲਸ ਪਾਰਟੀ ਵੀ ਆਪਸ 'ਚ ਬੜੀਆਂ ਲੜੀਆਂ, ਲੇਕਿਨ ਉਸ ਤੋਂ ਬਾਅਦ ਜਦੋਂ ਨਕਵੀ ਸਾਹਿਬ ਨੇ ਪ੍ਰੈਸ ਕਾਨਫਰੰਸ ਦਿੱਤੀ, ਫਿਰ ਉਹ ਹਾਂ ਕੰਮ ਠੰਡਾ ਹੋਇਆ। ਹਾਂ, ਉਹਨੇ ਐਵੇਂ ਡਰਾਮੇਬਾਜ਼ੀ ਹੋ ਗਈ, ਕਿਹੜੀ ਲੜਾਈ ਐਵੇਂ, ਉਹਨਾਂ ਨੇ ਆਹ ਬਸ ਬਿਆਨਬਾਜ਼ੀ ਬਸ ਜੀ, ਉਹ ਬੰਦਰ ਕਹਿੰਦੇ ਪਾਟ ਹੈ ਫਾਰਮ ਆਪਾਂ। 47 ਵਾਲੇ, ਤੇ ਉਹ ਕਹਿੰਦੇ ਜੀ ਤੁਸੀਂ ਇਹ ਵੀ ਜੀ ਹੈ, ਅੰਦਰੋਂ ਰਲੇ ਨੇ ਸਾਰੇ। ਤੇ ਆਪਣਾ ਉਹ ਇੱਕ ਦੂਜੇ ਦੇ ਖਿਲਾਫ ਉਹਨਾਂ ਨੇ ਬੜੀਆਂ ਬਿਲਕੁਲ ਬਸ ਸਟੇਟਮੈਂਟਾਂ ਦਿੱਤੀਆਂ। ਉਹ ਤੇ ਜ਼ਾਹਿਰ ਫਿਰ ਕਹਿੰਦੇ ਕੌਮੀ ਗਵਰਨਮੈਂਟ ਬਣਾ ਲਾਂਗੇ, ਹੁਕੂਮਤ ਬਣਾ ਲਾਂਗੇ, ਜੀ ਲੱਗੇ ਨੇ। ਬਹਰਹਾਲ ਜੀ, ਚੋਈ ਸਾਹਿਬ ਇਹ ਗੱਲ ਮੁਕਾਓ। ਲੇਕਿਨ ਇੱਕ ਗੱਲ ਮੈਨੂੰ ਆਖਰ ਤੇ ਨਾ ਉਹ ਬੜੀ ਅੱਛੀ ਲੱਗੀ, ਸਾਡੇ ਦੋਸਤ ਨੇ ਜਾਮੀ ਚਾਂਡੀਓ ਸਾਹਿਬ, ਤੁਹਾਡੇ ਵੀ ਦੋਸਤ ਨੇ, ਸਿੰਧ ਦੇ ਬੜੇ ਮੁਫੱਕਰ ਨੇ ਜੀ, ਉਹ ਦੇਖਿਆ ਕਰੋ ਉਹਨਾਂ ਦੀ ਤਕਰੀਰਾਂ, ਤੇ YouTube ਤੇ ਕਾਫੀ ਮਵਾਦ ਪਿਆ ਉਹਨਾਂ ਦਾ। ਉਹਨਾਂ ਨੇ ਕਿਹਾ ਜੀ ਕਿ ਪਾਕਿਸਤਾਨ ਵੀ ਇੱਕ ਤਾਰੀਖੀ ਵਤਨ ਨਹੀਂ ਹੈ, ਬਲਕਿ ਇਹ ਮੁਖਤਲਿਫ ਵਤਨ ਨੇ ਜਿਨ੍ਹਾਂ ਨੇ ਆਪਸ ਵਿੱਚ ਮਿਲ ਕੇ ਫੈਸਲਾ ਕੀਤਾ ਸੀ ਮਿਲ ਕੇ ਰਵਾਂਗੇ ਇਤਫਾਕ ਨਾਲ,
ਤੇ ਸਾਡੇ ਦਰਮਿਆਨ ਇੱਕ ਕਾਮਨ ਸ਼ਹਿਰੀਅਤ ਤੇ ਕੌਨਸਟੀਟਿਊਸ਼ਨ ਦੀ ਬੁਨਿਆਦ 'ਤੇ ਅਸੀਂ ਤਾਲੁਕਾਤ ਰੱਖਾਂਗੇ। ਇਹ ਗੱਲ ਹੈ। ਹਾਂ, ਅਸਲ ਗੱਲ ਹੈ ਇਹੀ ਆ। ਇਹਦੇ ਨਾਲ ਹੀ ਸੀ ਜਿਹੜੇ ਹਾਂ, ਨਾ ਬਸ ਉਹ ਜੀ ਇੰਨੀ ਗੱਲ ਤੁਹਾਨੂੰ ਸਮਝ ਆ ਗਈ ਤੇ ਨਹੀਂ ਆਈ ਤੇ ਰੋਟੀ ਛੋਟੀ ਖਾਓ, ਲੱਸੀ ਲੁੱਸੀ ਪੀਓ, ਮੈਨੂੰ ਤੇ ਇਜਾਜ਼ਤ ਦਿਓ। ਚੌਧਰੀ ਸਾਹਿਬ ਕਰਨਾ ਚਾਹੁੰਦੇ ਗੱਲ ਤੇ ਗੱਲ। ਲਓ ਜੀ, ਬਸ ਫਿਰ ਅੱਜ ਲਈ ਇੰਨਾ ਹੀ, ਤੇ ਅੱਲਾ ਦੇ ਹਵਾਲੇ।